ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡੇ ਅੱਜ ਦੇ ਵੀਰਵਾਰ ਦੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇਹ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਬਹਾਦਰ ਸਿੰਘ ਗਿੱਲ ਫਾਊਲਰ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਸ਼ੋਕਰ ਟਰਲੌਕ, ਲਾਲੀ ਸਿੱਧੂ ਬੇਕਰਸਫੀਲਡ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਬਲਤੇਜ ਪੰਨੂ ਜੀ ਆਪਾਂ ਕਰਦੇ ਹਾਂ ਜੀ ਸ਼ੁਰੂ। ਦੂਜੇ ਗੇੜ ਦੀਆਂ ਜਿਹੜੀਆਂ ਚੋਣਾਂ ਲੋਕ ਸਭਾ ਦੀਆਂ ਹੋ ਹਟੀਆਂ ਅਤੇ ਕਹਿੰਦੇ ਜਿਹੜੀ ਵੋਟ ਦੀ ਪਰਸੈਂਟੇਜ ਆ ਉਹ ਘੱਟ ਗਈ। ਬਿਲਕੁਲ ਜੀ, ਐਕਚੁਅਲੀ ਜਿਹੜੀ ਇਹ ਉਹ ਸੂਬੇ ਨੇ ਜਿਨ੍ਹਾਂ ਦੇ ਵਿੱਚ ਹਾਲਾਂਕਿ ਬੇਸ਼ੱਕ ਸਾਰੀਆਂ ਸੀਟਾਂ ਦੇ ਉੱਤੇ ਤਾਂ ਇਹਨਾਂ ਦੇ ਵਿੱਚ ਚੋਣਾਂ ਨਹੀਂ ਹੋਈਆਂ, ਕੁਝ ਸੀਟਾਂ ਦੇ ਉੱਤੇ ਵੋਟਾਂ ਜਿਹੜੀਆਂ ਉਹ ਪਈਆਂ ਨੇ, ਪਰ ਇਹਨਾਂ ਸੂਬਿਆਂ ਦੇ ਵਿੱਚ ਜਿਹੜੀ 1-2% ਵੋਟ ਘਟਣ ਜਾਂ ਵਧਣ ਦਾ ਜਿਹੜਾ ਅਸਰ ਹੈ ਉਹ ਬਹੁਤ ਵੱਡਾ ਪਾਰਟੀਆਂ ਦੇ ਉੱਤੇ ਜਿਹੜਾ ਉਹ ਪੈਂਦਾ। 95 ਸੀਟਾਂ ਦੇ ਉੱਤੇ ਇਹ ਚੋਣ ਜਿਹੜੀ ਹੋਈ ਆ, ਔਰ ਹੁਣ ਤੱਕ ਜਿੰਨੇ ਕੁ ਆ ਰਹੇ ਨੇ ਜੀ ਅੰਕੜੇ ਬਾਹਰ, 68% ਜਿਹੜੀ ਵੋਟ ਆ ਉਹ ਇੱਥੇ ਪਈ ਹੈ, ਜਿਹੜਾ ਇਹ ਹੋਇਆ ਜੀ। ਔਰ 67.84% ਟੋਟਲ ਜਿਹੜੀ ਦੱਸੀ ਜਾ ਰਹੀ ਆ। ਇਹਦੇ ਵਿੱਚ ਕੋਈ 1629 ਉਮੀਦਵਾਰ ਜਿਹੜੇ ਉਹ ਮੈਦਾਨ ਦੇ ਵਿੱਚ ਸੀਗੇ। 2014 ਦੇ ਵਿੱਚ ਇਹਨਾਂ 95 ਸੀਟਾਂ ਦੇ ਉੱਤੇ ਜਿਹੜੀ ਵੋਟ ਪਰਸੈਂਟੇਜ ਸੀਗੀ ਉਹ 65% ਸੀਗੀ, ਔਰ 2009 ਦੇ ਵਿੱਚ 95 ਸੀਟਾਂ ਦੇ ਉੱਤੇ 62.49% ਜਿਹੜੀ ਉਹ ਸੀਗੀ। ਜੇ ਆਪਾਂ ਰਾਜਾਂ ਦੇ, ਇਹ ਕਿਉਂਕਿ ਓਵਰਆਲ ਟੋਟਲ ਹੈ, ਜੇ ਰਾਜਾਂ ਦੇ ਹਿਸਾਬ ਦੇ ਨਾਲ ਜਾਈਏ ਤੇ ਸਿਰਫ ਮਣੀਪੁਰ ਨੂੰ ਛੱਡ ਕੇ, ਮਣੀਪੁਰ ਦੇ ਵਿੱਚ ਜਿੱਥੇ ਪਿਛਲੀਆਂ ਜਿਹੜੀਆਂ ਚੋਣਾਂ ਸੀਗੀਆਂ 14 ਦੀਆਂ, ਉਹਦੇ ਵਿੱਚ 74.90% ਵੋਟ ਪੋਲ ਹੋਈ ਸੀ, ਜਦੋਂ ਕਿ ਇਸ ਵਾਰੀ 73.93% ਵੋਟ ਪੋਲ ਹੋਈ ਹੈ। ਬਾਕੀ ਜਿੰਨੇ ਰਾਜ ਨੇ ਜਿਨ੍ਹਾਂ 'ਚ ਹੋਈਆਂ, ਅਸਮ ਦੇ ਵਿੱਚ 5 ਸੀਟਾਂ ਤੇ ਚੋਣ ਹੋਈ ਹੈ, ਬਿਹਾਰ 'ਚ 5, ਜੰਮੂ ਕਸ਼ਮੀਰ ਦੇ ਵਿੱਚ 2, ਕਰਨਾਟਕਾ ਦੇ ਵਿੱਚ 14 ਤੇ ਮਹਾਰਾਸ਼ਟਰ ਦੇ ਵਿੱਚ 10 ਸੀਟਾਂ ਦੇ ਉੱਤੇ ਇਹ ਵੋਟਾਂ ਪਈਆਂ ਨੇ। 14 ਦੇ ਵਿੱਚ ਜਿੱਥੇ ਅਸਮ ਦੇ ਵਿੱਚ 78.2% ਹੋਈ ਸੀ, ਹੁਣ 76.22% ਹੋਈ ਹੈ। ਬਿਹਾਰ ਦੇ ਵਿੱਚ 62.44 ਸੀ, ਹੁਣ 62 ਜਿਹੜੀ ਹੈ ਉਹ ਰਹਿ ਗਈ ਆ। ਜੰਮੂ ਕਸ਼ਮੀਰ ਦੇ ਵਿੱਚ 47.90% ਹੋਈ ਸੀ 14 'ਚ, ਔਰ 45.64% ਜਿਹੜੀ ਆ ਉਹ ਰਹਿ ਗਈ ਆ। ਮਹਾਰਾਸ਼ਟਰ ਦੀ ਬੜੀ ਅਹਿਮ ਚੋਣ ਹੈ, 62.60% ਹੋਈ ਸੀ ਪਿਛਲੀ ਵਾਰੀ, ਐਤਕੀ 61.76% ਜਿਹੜੀ ਹੈ ਉਹ ਰਹਿ ਗਈ ਆ। ਓਡੀਸ਼ਾ ਦੀ ਜੇ ਆਪਾਂ ਜਿਹੜੀ ਗੱਲ ਕਰੀਏ ਤਾਂ ਇੱਥੇ 5 ਸੀਟਾਂ ਦੇ ਉੱਤੇ 58% ਪੋਲਿੰਗ ਹੋਈ ਆ, ਔਰ 2014 ਤੋਂ 16% ਘੱਟ ਹੈ। ਸਾਰੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਮੂੰਹ ਚੁੰਗਲਾਂ ਜਿਹੜੀਆਂ ਉਹ ਪੈ ਗਈਆਂ ਨੇ ਕਿ ਇਹ ਘੱਟ ਵੋਟ ਪਰਸੈਂਟੇਜ ਜਿਹੜੀ ਹੈ ਉਹ ਕਿਹਨੂੰ ਥੱਲੇ ਜਿਹੜਾ ਉਹ ਲਾ ਦੂਗੀ। ਯੂਪੀ ਦੀਆਂ 8 ਸੀਟਾਂ ਦੇ ਉੱਤੇ 2014 ਨਾਲੋਂ ਮਹਿਜ਼ 0.06% ਜ਼ਿਆਦਾ ਵੋਟਿੰਗ ਜਿਹੜੀ ਉਹ ਹੋਈ ਆ, ਔਰ 4 ਸੀਟਾਂ ਦੇ ਉੱਤੇ 2014 ਤੋਂ ਘੱਟ ਵੋਟ ਪਏ ਆ। ਇਹ ਭਾਜਪਾ ਦੇ ਵਾਸਤੇ ਫਿਕਰਮੰਦੀ ਜਿਹੜੀ ਜੀ ਉਹ ਵੱਡੀ ਪੈਦਾ ਹੋ ਗਈ ਆ, ਕਿਉਂਕਿ ਜਿਹੜੇ ਪਿਛਲਾ ਗੇੜ ਸੀ ਪਹਿਲਾਂ, ਉਹਦੇ ਵਿੱਚ ਵੀ ਵੋਟ ਪਰਸੈਂਟੇਜ ਜਿਹੜੀ ਆ ਉਹ ਘਟੀ ਸੀਗੀ। ਇੱਕ ਚਿੱਠੀ ਪਿਛਲੇ ਦਿਨੀ ਜਿਹੜੀ ਮੁਰਲੀ ਮਨੋਹਰ ਜੋਸ਼ੀ, ਜਿਹੜੇ ਇੱਕ ਸੀਨੀਅਰ ਨੇਤਾ ਨੇ ਭਾਜਪਾ ਦੇ, ਖੁੱਡੇ ਲਾਈਨ ਲਾਏ ਹੋਏ, ਉਹਨਾਂ ਦੀ ਜਿਹੜੀ ਜਾਰੀ ਹੋਈ ਸੀ ਪਹਿਲਾ ਜਿਹੜਾ ਫੇਜ਼ ਸੀਗਾ ਉਹਦੇ ਤੋਂ ਬਾਅਦ, ਔਰ ਉਹਦੇ ਵਿੱਚ ਮੁਰਲੀ ਮਨੋਹਰ ਜੋਸ਼ੀ ਹੋਰਾਂ ਨੇ ਇਹ ਜਿਹੜਾ ਜੀ ਖਦਸ਼ਾ ਜ਼ਾਹਰ ਕੀਤਾ ਸੀਗਾ ਕਿ ਜਿਹੜੀ ਵੋਟ ਪਰਸੈਂਟੇਜ ਆ ਇਹ ਘਟਣ ਦੇ ਕਰਕੇ ਭਾਜਪਾ ਦੇ ਅੰਦਰ ਜਿਹੜੀ ਆ ਉਹ ਖਲਬਲੀ ਮਚੀ ਆ। ਸ਼ਾਇਦ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਹਿੰਦੂਤਵ ਦਾ ਪੱਤਾ ਉਸ ਪਾਸੇ ਵੱਲ ਨੂੰ ਓਪਨਲੀ ਜਿਹੜਾ ਮੁੜ ਪਈ ਆ ਭਾਜਪਾ, ਜਿਹੜਾ ਸਾਧਵੀ ਪ੍ਰਿਗਿਆ ਨੂੰ ਲਿਆਉਣਾ ਉਮੀਦਵਾਰ ਦੇ ਵਜੋਂ, ਕਿਉਂਕਿ ਜਿਹੜੇ ਪੁਰਾਣੇ ਕੱਟੜ ਸੀਗੇ ਉਹਦੇ ਵਿੱਚ ਮੁਰਲੀ ਮਨੋਹਰ ਜੋਸ਼ੀ, ਲਾਲ ਕ੍ਰਿਸ਼ਨ ਅਡਵਾਨੀ, ਇਹ ਕੱਟੜਵਾਦੀਆਂ ਚੋਂ ਆਉਂਦੇ ਨੇ, ਪੁਰਾਣਿਆਂ ਚੋਂ, ਇਹਨਾਂ ਨੂੰ ਸਾਈਡਲਾਈਨ ਕਰਤਾ ਭਾਜਪਾ ਨੇ। ਜਿਹੜੀ ਨਵੀਂ ਜਿਹੜੀ ਜਨਰੇਸ਼ਨ ਆ ਅਗਲੀ ਜਿਹੜੀ ਭਾਜਪਾ ਦੀ ਕੱਟੜਾਂ ਦੀ,
ਉਹ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੋਂ ਕਿਤੇ ਜ਼ਿਆਦਾ ਕੱਟੜ ਹੈ। ਸਾਧਵੀ ਪ੍ਰਗਿਆ ਨੂੰ ਮੂਹਰੇ ਲਿਆਉਣ ਦਾ ਇੱਕ ਜਿਹੜਾ ਪ੍ਰਮੁੱਖ ਰੀਜ਼ਨ ਹੈ ਨਾ ਜੀ, ਉਹ ਇਹ ਹੋ ਸਕਦਾ ਹੈ ਕਿ ਵੋਟ ਪਰਸੈਂਟੇਜ ਜਿਹੜੀ ਘਟੀ ਆ, ਉਹਦੇ ਤੋਂ ਫਿਕਰਮੰਦ ਭਾਜਪਾ ਨੇ ਆਪਣਾ ਆਖਰੀ ਪੱਤਾ ਜਿਹੜਾ ਜੀ ਉਹ ਖੇਡ ਦਿੱਤਾ ਹਿੰਦੂਤਵ ਵਾਲਾ। ਤੋ ਇਹ ਹੋ ਸਕਦਾ ਹੈ ਕਿ ਇਹਦਾ ਇੱਕ ਰੀਜ਼ਨ ਜਿਹੜਾ ਪ੍ਰਗਿਆ ਨੂੰ ਮੂਹਰੇ ਲਿਆਉਣਾ, ਕਿਉਂਕਿ ਸਾਧਵੀ ਪ੍ਰਗਿਆ ਦੇ ਉੱਤੇ 3 ਮਾਮਲੇ ਜਿਹੜੇ ਆ ਜੀ ਉਹ ਦਰਜ ਹੈ। ਬੇਸ਼ੱਕ ਉਹ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਵੀ ਪੋਜੀਸ਼ਨ ਦੇ ਵਿੱਚ ਹੋਣ, ਪਰ ਉਹਨੂੰ ਸਾਹਮਣੇ ਲਿਆ ਕੇ ਹਿੰਦੂਤਵ ਦਾ ਮੈਸੇਜ ਜਿਹੜਾ ਜੀ ਉਹ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਕੱਟੜਵਾਦੀਆਂ ਦੀ ਨਵੀਂ ਪੀੜ੍ਹੀ ਜਿਹੜੀ ਆ ਜੀ ਉਹ ਤਿਆਰ ਹੈ ਜ਼ਹਿਰ ਉਗਲਣ ਦੇ ਵਾਸਤੇ ਜੀ। ਤੇ ਇੱਕ ਕਿਤੇ ਨਾ ਕਿਤੇ ਇਹਨਾਂ ਦੇ ਵੱਲੋਂ, ਜਿੱਦਾਂ ਤੁਸੀਂ ਵੀ ਇਹ ਕਹਿ ਰਹੇ ਹੋ ਵੀ ਹਿੰਦੂਤਵ ਦਾ ਇਹ ਜਿਹੜਾ ਪੱਤਾ ਆ, ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜੇ ਭਾਜਪਾ ਨਹੀਂ ਆਈ ਤੇ ਕਿਤੇ ਮੁਗਲਾਂ ਦਾ ਮੁੜ ਕੇ ਰਾਜ ਆ ਜਾਣਾ, ਮੁਸਲਮਾਨਾਂ ਨੇ ਕਰ ਲੈਣਾ ਕਬਜ਼ਾ, ਤੇ ਮਾਈਨੋਰਟੀਜ਼ ਨੂੰ ਜਾਂ ਹੋਰ ਬਾਕੀ ਸਾਰਿਆਂ ਨੂੰ ਇਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਦੇਖਣਾ ਚਾਹੀਦਾ ਆ? ਕਿਤੇ ਨਾ ਕਿਤੇ ਮੈਂ ਅਜੇ ਵੀ ਦੇਖ ਰਿਹਾ ਲੋਕਾਂ ਦੀਆਂ ਅੱਖਾਂ ਤੇ, ਪੜ੍ਹਿਆਂ ਲਿਖਿਆਂ ਦੀਆਂ ਅੱਖਾਂ ਦੇ ਉੱਤੇ ਵੀ ਬੜਾ ਪਰਦਾ ਹੈ। ਦੇਖੋ, ਪੜ੍ਹੇ ਲਿਖਿਆਂ ਦੇ ਤਾਂ ਤੁਸੀਂ ਨਹੀਂ ਕਹਿ ਸਕਦੇ। ਆਪਾਂ ਅੱਗੇ ਚੱਲ ਕੇ ਉਹ ਖਬਰ ਵੀ ਜਿਹੜੀ ਕਵਰ ਕਰਦੇ ਆ, ਡਾਕਟਰ ਆ ਜਿਹਨੇ ਜੁੱਤੀ ਸੁੱਟੀ ਆ, ਉਹ ਵਿਸਲ ਬਲੋਅਰ ਆ, ਉਹ ਪੜ੍ਹੇ ਲਿਖੇ ਤਬਕੇ ਚੋਂ ਆਉਂਦਾ ਜੀ। ਉਹਦਾ ਜਿਹੜਾ ਵਿਰੋਧ ਕਰਨ ਦਾ ਰੀਜ਼ਨ ਆ ਉਹ ਸਿਰਫ ਸਾਧਵੀ ਪ੍ਰਗਿਆ ਨੂੰ ਟਿਕਟ ਦੇਣਾ ਇਹਦਾ, ਕਿਉਂਕਿ 2 ਚੀਜ਼ਾਂ ਨੇ ਇਹਨਾਂ ਨੂੰ ਜਿਹਨਾਂ ਤੁਸੀਂ ਡਿਫਰੈਂਟ ਐਂਗਲ ਤੋਂ ਦੇਖਣਾ ਪਊਗਾ। ਇੱਕ ਤਾਂ ਹੈ ਜੀ ਜਿਹੜਾ ਹਿੰਦੂ ਭਾਈਚਾਰਾ, ਇੱਕ ਹੈ ਹਿੰਦੂਤਵ। ਹਿੰਦੂ ਤੇ ਹਿੰਦੂਤਵ ਜਿਹੜਾ ਜੀ ਇਹ 2 ਡਿਫਰੈਂਟ ਚੀਜ਼ਾਂ ਨੇ, ਇਹ ਇੱਕ ਨਹੀਂ ਹੈਗੀਆਂ। ਕਿਉਂਕਿ ਜਿਹੜਾ ਪੜ੍ਹਿਆ ਲਿਖਿਆ ਹਿੰਦੂ ਭਾਈਚਾਰਾ ਹੈ ਉਹ ਹਿੰਦੂਤਵ ਦਾ ਵਿਰੋਧੀ ਹੈ। ਕਿਉਂਕਿ ਉਹ ਬਿਜ਼ਨਸਮੈਨ ਹੈ, ਉਹ ਬਿਜ਼ਨਸ ਦੇ ਵਿੱਚ ਹੈ। ਉਹਨੂੰ ਇਹ ਹੈ ਕਿ ਇਹ ਚਾਹੀਦਾ ਕਿ ਜੇ ਮੈਂ 2 ਲਾਏ ਆ ਤਾਂ ਮੇਰੇ ਉਹ 20 ਬਣਨੇ ਚਾਹੀਦੇ ਆ। ਜੇ ਹਿੰਦੂਤਵ ਦਾ ਏਜੰਡਾ ਆਉਂਦਾ ਆ ਤੇ ਉਹ ਸਭ ਤੋਂ ਵੱਧ ਜਿਹੜੀ ਚੀਜ਼ ਨੂੰ ਹਰਟ ਕਰਦਾ ਨਾ, ਉਹ ਬਿਜ਼ਨਸ ਹੈ। ਉਹ ਚਾਹੇ ਤੁਸੀਂ ਪਿਛਲੇ 50 ਸਾਲਾਂ ਦੇ ਦੌਰਾਨ ਜਿਹੜਾ ਜੀ ਉਹ ਦੇਖ ਲਓ। ਇਸ ਕਰਕੇ ਜਿਹੜਾ ਇਹ ਪੱਤਾ ਸਾਧਵੀ ਪ੍ਰਗਿਆ ਵਾਲਾ ਖੇਡਿਆ ਗਿਆ ਆ, ਇਹ ਕਿਤੇ ਨਾ ਕਿਤੇ, ਬਾਕੀ ਤਾਂ ਦੇਖੋ ਸਮਾਂ ਦੱਸੂਗਾ, ਐਗਜ਼ੈਕਟਲੀ ਤਾਂ ਨਹੀਂ ਕੁਝ ਕਿਹਾ ਜਾ ਸਕਦਾ। ਇਹ ਉਲਟ ਵੀ ਪੈ ਸਕਦਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਕਿਉਂਕਿ ਬਹੁਤ ਵੱਡਾ ਜਿਹੜਾ ਇੱਕ ਵਰਗ ਹੈ ਹਿੰਦੂ ਭਾਈਚਾਰੇ ਦਾ, ਉਹ ਹਿੰਦੂਤਵ ਦੇ ਨਾਲ ਸਾਰਾ ਜੁੜਿਆ ਹੋਇਆ ਨਹੀਂ ਗਾ ਜੀ। ਇਹ ਤਾਂ ਕੁਝ ਕੱਟੜਪੰਥੀ ਨੇ। ਕਿਉਂਕਿ ਜੇ ਤੁਸੀਂ ਹਿੰਦੂਤਵ ਨੂੰ ਜਿਹੜਾ ਉਹ ਪੜ੍ਹੋ, RSS ਨੂੰ ਜਿਹੜਾ ਉਹ ਪੜ੍ਹੋ, ਉਹਦੇ ਵਿੱਚੋਂ ਹਿੰਦੂਇਜ਼ਮ ਜਿਹੜਾ ਜੀ ਉਹ ਨਹੀਂ ਹੈਗਾ ਉਹਦੇ ਵਿੱਚ। ਉਹ ਤਾਂ ਇੱਕ ਕੱਟੜਵਾਦੀਆਂ ਦੀ ਜਿਹੜੀ ਪਾਰਟੀ ਆ, ਜਿਹੜੇ ਮਹਿਜ਼ ਜਿਹੜਾ, ਤਾਂ ਕਰਕੇ ਮੈਂ ਉਹ ਜਿਹੜਾ ਲਫ਼ਜ਼ ਵਰਤਿਆ ਕਿ ਜ਼ਹਿਰ ਜਿਹੜੀ ਉਹ ਉਗਲਦੀ। ਹਿੰਦੂ ਭਾਈਚਾਰਾ ਕਦੇ ਵੀ ਜ਼ਹਿਰ ਨਹੀਂ ਉਗਲਦਾ ਜੀ। ਇਹ ਹਿੰਦੂਤਵ ਵਾਲੇ ਨੇ ਜਿਹੜੇ ਇਹ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਧਰਮ ਦਾ ਠੇਕਾ ਜਿਹੜਾ ਜੀ ਉਹ ਅਸੀਂ ਲਿਆ ਹੋਇਆ। ਇਹੋ ਜਿਹੇ ਸਾਡੇ ਵਿੱਚ ਵੀ, ਸਾਡੇ ਭਾਈਚਾਰੇ ਦੇ ਵਿੱਚ ਵੀ ਹੈਗੇ ਜਿਹੜੇ ਕਹਿੰਦੇ ਆ ਕਿ ਕੋਈ ਇਹਦੇ ਉੱਤੇ ਕੋਈ ਗੱਲ ਨਹੀਂ ਕਰ ਸਕਦਾ। ਜੀ ਜੀ, ਬਿਲਕੁਲ। ਤੇ ਅਗਲੀ ਗੱਲ ਆਪਾਂ ਇਸੇ ਦੇ ਨਾਲ ਹੀ ਸੰਬੰਧਿਤ ਕਰਦੇ ਹਾਂ, ਜਿਹੜੇ ਭਾਜਪਾ ਆਗੂ ਦੇ ਉੱਤੇ ਜਿਹੜੇ ਡਾਕਟਰ ਦੀ ਆਪਾਂ ਗੱਲ ਕਰ ਰਹੇ ਵੀ ਜੁੱਤੀ ਸੁੱਟਣ ਵਾਲੇ ਆ, ਉਹਨਾਂ ਨੂੰ ਪੁਲਿਸ ਦੇ ਦੁਆਰਾ ਛੱਡਿਆ ਗਿਆ। ਦੇਖੋ, ਇਹਦੇ ਵੀ ਵੈਸੇ 1-2 ਚੀਜ਼ਾਂ ਇਹਦੇ ਜਿਹੜੀਆਂ ਦੀ ਗੌਰ ਦੇ ਨਾਲ ਨੇੜਿਓਂ ਵਾਚ ਕਰਨ ਵਾਲੀਆਂ ਨੇ। ਇੱਕ ਤਾਂ ਪਹਿਲੀ ਗੱਲ ਇਹ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਕੌਮੀ ਦਫ਼ਤਰ ਆ, ਉਹਦੇ ਵਿੱਚ ਅਜਿਹੀ ਘਟਨਾ ਜਿਹੜੀ ਆ ਉਹ ਪਹਿਲੀ ਵਾਰੀ ਵਾਪਰੀ ਆ। ਏਦਾਂ ਦੀ ਘਟਨਾ ਪਹਿਲਾਂ ਨਹੀਂ ਵਾਪਰੀ। ਜਦੋਂ ਪੀ ਚਿਦੰਬਰਮ ਦੇ ਉੱਤੇ ਜਰਨੈਲ ਸਿੰਘ ਨੇ ਜੁੱਤੀ ਸੁੱਟੀ ਸੀਗੀ, ਪੱਤਰਕਾਰ ਸੀਗਾ ਉਹ, ਕਿਉਂਕਿ ਪੱਤਰਕਾਰ ਦੀ ਐਂਟਰੀ ਤਾਂ ਹੋ ਜਾਂਦੀ ਹੈ ਨਾ ਜੀ ਕਿਤੇ, ਇਹਦੀ ਐਂਟਰੀ ਕਿਵੇਂ ਹੋਊਗੀ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜਰਨੈਲ ਸਿੰਘ ਦੀ ਐਂਟਰੀ ਤਾਂ ਇਸ ਕਰਕੇ ਕੋਈ ਪੱਤਰਕਾਰ ਸੀ, ਉਹਨਾਂ ਜੁੱਤੀ ਸੁੱਟਤੀ, ਫਿਰ ਉਹ ਸਿਆਸਤ ਦੇ ਵਿੱਚ ਆ ਗਏ, ਕਿਤਾਬ ਉਹਨਾਂ ਨੇ ਲਿਖੀ, ਉਸ ਤੋਂ ਬਾਅਦ ਉਹ ਜਿੱਤ ਵੀ ਗਏ ਆਮ ਆਦਮੀ ਪਾਰਟੀ ਦੇ ਵੱਲੋਂ। ਫਿਰ ਉਹ ਲੰਬੀ ਤੋਂ ਆ ਗਏ, ਮੁੱਖ ਮੰਤਰੀ ਬਣਨ ਦੀ ਇੱਛਾ ਦੇ ਵਿੱਚ ਲੰਬੀ ਤੋਂ ਐਸਾ ਹਾਰੇ ਕਿ ਦਿੱਲੀ ਦੇ ਵਿੱਚ ਵੀ ਮੁੜ ਕੇ ਉਹਨਾਂ ਦੇ ਜਿਹੜੇ ਉਹ ਪੈਰ ਨਹੀਂ ਲੱਗੇ। ਚਲੋ ਖੈਰ, ਉਹ ਨਵੀਂ ਸਟੋਰੀ ਹੈ। ਇਹ ਜਿਹੜਾ ਵਿਅਕਤੀ ਸੀਗਾ ਜਿਹਨੇ GVL ਨਰਸਿਮਹਾ ਰਾਓ ਦੇ ਉੱਤੇ ਜਿਹੜੀ ਜੁੱਤੀ ਸੁੱਟੀ, ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ, ਕਿਉਂਕਿ ਇਹ ਵੀ ਹੈ ਨਾ ਜੀ ਕਿ ਜਦੋਂ ਇਹ ਕਿਹਾ ਜਾ ਰਿਹਾ ਕਿ ਉਹਦੇ ਉੱਤੇ ਸ਼ੱਕ ਪੈ ਗਿਆ ਭਾਜਪਾ ਨੂੰ, ਇਹ ਭਾਜਪਾ ਦੇ ਜਿਹੜੇ ਸੂਤਰ ਆ ਜੀ ਉਹ ਦੱਸਦੇ ਆ ਕਿ ਉਹਦੇ ਉੱਤੇ ਸ਼ੱਕ ਪੈ ਗਿਆ ਔਰ ਉਹਨੂੰ ਪੁੱਛਿਆ ਗਿਆ ਵੀ ਉਹ ਕਿੱਥੋਂ ਆਇਆ, ਤਾਂ ਉਸੇ ਵੇਲੇ ਕਹਿੰਦੇ ਜੀ ਉਹਨੇ ਜੁੱਤੀ ਲਾ ਕੇ ਆਪਣੀ ਸੁੱਟੀ। ਸਵਾਲ ਇਹ ਸੀਗਾ ਇੱਥੇ ਸਿਕਿਉਰਿਟੀ ਬੜੀ ਟਾਈਟ ਹੈ, ਉਹ ਵਿਅਕਤੀ ਅੰਦਰ ਕਿਵੇਂ ਆਇਆ? ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹ ਡਾਕਟਰ ਦੇ ਵਜੋਂ ਇਹਦੀ ਪਛਾਣ ਹੋਈ ਆ, ਸ਼ਕਤੀ ਭਾਰਗਵ ਉਹਦਾ ਨਾਮ ਹੈ, ਕਾਨਪੁਰ ਦਾ। ਔਰ ਕਾਨਪੁਰ ਜਿਹੜਾ ਉਹ RSS ਦਾ ਹੈੱਡਕੁਆਟਰ ਹੈ। ਔਰ ਇੱਥੇ ਉਹ ਕਿਹਾ ਜਾ ਰਿਹਾ ਕਿ ਉਹ ਪਰੇਸ਼ਾਨ ਸੀਗਾ ਪਿਛਲੇ ਕੁਝ ਦਿਨਾਂ ਤੋਂ। ਜਿਹੜੀ ਦਿੱਲੀ ਪੁਲਿਸ ਤੇ ਖੁਫੀਆ ਬਿਊਰੋ ਦੇ ਵੱਲੋਂ ਉਹਦੇ ਤੋਂ ਜਿਹੜੀ ਜੀ ਉਹ ਪੁੱਛ ਪੜਤਾਲ ਕੀਤੀ ਗਈ। ਭਾਰਤੀ ਜਨਤਾ ਪਾਰਟੀ ਨੇ ਉਹਦੇ ਖਿਲਾਫ ਸ਼ਿਕਾਇਤ ਦਰਜ ਨਹੀਂ ਕਰਵਾਈ, ਜਿਹਦੇ ਕਰਕੇ ਉਹਨੂੰ ਜਿਹੜਾ ਸੀਗਾ ਉਹ ਛੱਡ ਦਿੱਤਾ ਗਿਆ। ਜਿਹੜੇ ਇਹ ਭਾਜਪਾ ਆਗੂ ਸੀ GVL ਨਰਸਿਮਹਾ ਰਾਓ,
ਜਿਹੜੇ ਕਿ ਸਾਧਵੀ ਪ੍ਰਗਿਆ ਦੇ ਬਾਰੇ ਦੇ ਵਿੱਚ ਜਿਹੜੀ ਆ ਜੀ ਇਹ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ, ਉਦੋਂ ਸ਼ਕਤੀ ਭਾਰਗਵ ਨੇ ਉਹਦੇ ਵੱਲ ਜਿਹੜਾ ਜੀ ਉਹ ਜੁੱਤੀ ਇਹ ਸੁੱਟੀ। ਔਰ ਜਿਹੜੇ ਭਾਜਪਾ ਆਗੂ ਆ ਜੀ ਉਹਨੇ ਨਿੰਦਿਆ ਤਾਂ ਇਹਦੀ ਜਿਹੜੀ ਕੀਤੀ, ਔਰ ਇਹ ਵੀ ਕਿਹਾ ਕਿ ਜੇ ਇਸ ਵਿਅਕਤੀ ਨੇ ਕਿਸੇ ਦੇ ਕਹਿਣ ਤੇ ਕਾਰਾ ਕੀਤਾ ਤੇ ਇਹ ਦੁੱਖ ਵਾਲੀ ਗੱਲ ਹੈ ਔਰ ਇਹ ਮਰਿਆਦਾ ਵਾਲਾ ਜਿਹੜਾ ਜੀ ਉਹ ਨਹੀਂ ਗਾ। ਉਹਨੂੰ ਯਾਦ ਹੋਣਾ ਜਦੋਂ ਜਰਨੈਲ ਸਿੰਘ ਦਾ ਮੈਂ ਤਾਂ ਕਰਕੇ ਜ਼ਿਕਰ ਕੀਤਾ, ਜਦੋਂ ਜਰਨੈਲ ਸਿੰਘ ਨੇ ਜੁੱਤੀ ਸੁੱਟੀ ਸੀ ਜੀ ਉਦੋਂ ਦੇ ਮੈਂ ਨਾ ਜੀ ਉਹ ਬਿਆਨ ਜਿਹੜੇ ਭਾਜਪਾ ਦੇ ਕੱਢ ਕੇ ਪੁਰਾਣੇ ਜਿਹੜੇ ਉਹ ਪੜ੍ਹ ਰਹੇ ਸੀ ਨੈਟ ਦੇ ਉੱਤੇ ਪਏ ਆ, ਔਰ ਉਦੋਂ ਇਹ ਗੱਲ ਆਖੀ ਗਈ ਸੀ ਭਾਜਪਾ ਦੇ ਨੇਤਾਵਾਂ ਦੇ ਵੱਲੋਂ ਕਿ ਤੁਹਾਨੂੰ ਜਿਹੜਾ ਜੀ ਉਹ ਭੁਗਤਣਾ ਪੈਂਦਾ, ਲੋਕਾਂ ਦਾ ਗੁੱਸਾ ਜਿਹੜਾ ਉਹ ਭੁਗਤਣਾ ਪੈਂਦਾ। ਤਾਂ ਹੁਣ ਕੀ ਇਹਨੂੰ ਉਸ ਗੁੱਸੇ ਦੇ ਨਾਲ ਜਿਹੜਾ ਜੀ ਉਹ ਜੋੜਿਆ ਜਾਵੇ? ਵੈਸੇ ਸ਼ਕਤੀ ਭਾਰਗਵ ਦੇ ਪਰਿਵਾਰ ਦਾ ਕਾਨਪੁਰ ਦੇ ਵਿੱਚ ਇੱਕ ਵੱਡਾ ਹਸਪੀਟਲ ਹੈ, ਉਹ ਵਿਸਲ ਬਲੋਰ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਜਾਣਿਆ ਜਾਂਦਾ ਇਸ ਏਰੀਆ ਦੇ ਵਿੱਚ। ਇਹ ਵੀ ਕਿਹਾ ਗਿਆ ਜੀ ਕਿ ਇਹਦਾ ਜਿਹੜਾ ਇੱਕ ਪੱਖ ਹੋਰ ਆ ਨਾ ਜੀ ਉਹ ਇਹ ਦੱਸਿਆ ਗਿਆ ਕਿ ਉਹਦੇ ਕੋਲੇ ਬੇਨਾਮੀ ਜਾਇਦਾਦ ਹੈ ਬਹੁਤ ਸਾਰੀ, ਔਰ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਹੈ ਉਹ ਇਹਦੀ ਜਾਂਚ ਕਰ ਰਿਹਾ। ਇਨਕਮ ਟੈਕਸ ਡਿਪਾਰਟਮੈਂਟ ਜਿਹੜਾ ਨਾ ਜੀ ਜਿਉਂ ਚੋਣਾਂ ਅਨਾਉਂਸ ਹੋਈਆਂ ਨੇ ਕੁਝ ਜ਼ਿਆਦਾ ਹੀ ਸਰਗਰਮ ਹੈ। ਜਿੱਥੇ ਜਿੱਥੇ ਚੋਣਾਂ ਦੇ ਗੇੜ ਆ ਰਹੇ ਆ ਉੱਥੇ ਉੱਥੇ ਉਹ ਥਾਂ ਦੇ ਉੱਤੇ ਜਿਹੜੀ ਉਹ ਛਾਪੇਮਾਰੀ ਕਰ ਰਿਹਾ। 5 ਸਾਲ ਨਹੀਂ ਉਹ ਬੋਲਿਆ, ਹੁਣ ਜਿਹੜਾ ਵੀ ਉਹ ਕਰ ਰਿਹਾ। ਇਹ ਵੀ ਕਿਹਾ ਜਾ ਰਿਹਾ ਕਿ ਹੁਣ ਜਿਹੜੀਆਂ ਕਿ ਸ਼ਕਤੀ ਭਾਰਗਵ ਨੇ ਤਾਂ 3 ਘਰ ਖਰੀਦੇ ਆ ਵੱਡੇ, ਔਰ ਉਹਨੇ 11.5 ਕਰੋੜ ਰੁਪਏ ਜਿਹੜੇ ਇਹਦੇ ਉੱਤੇ ਲਾਏ ਆ। ਔਰ ਇਹ ਵੀ ਕਿਹਾ ਗਿਆ ਜੀ ਕਿ ਇਹਦੇ ਟਿਕਾਣਿਆਂ ਤੋਂ 28 ਲੱਖ ਨਗਦ 50 ਲੱਖ ਰੁਪਏ ਦੇ ਗਹਿਣੇ ਜਿਹੜੇ ਜੀ ਉਹ ਬਰਾਮਦ ਹੋਏ ਸੀ 18 ਦੇ ਵਿੱਚ ਵੀ। ਇਹ ਕਿਤੇ ਨਾ ਕਿਤੇ ਉਹਦੀ ਫਰਸਟ੍ਰੇਸ਼ਨ ਇਹ ਵੀ ਜਿਹੜੀ ਹੋ ਸਕਦੀ ਆ। ਪਰ ਸਵਾਲ ਸਭ ਤੋਂ ਵੱਡਾ ਇਹ ਆ ਕਿ ਕਾਨਪੁਰ ਦੇ ਵਿੱਚ ਇਹਦੇ ਹਸਪਤਾਲ ਦੇ ਉੱਤੇ ਇਹਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ, ਇਹਦੀ ਪ੍ਰਾਪਰਟੀ ਨੂੰ ਤੇ ਇਹਨੂੰ। ਇਹ ਗੰਭੀਰ ਗੱਲ ਜਿਹੜੀ ਦੀ ਉਹ ਸਮਝਣ ਵਾਲੀ। ਫਿਰ ਇਹ ਗੱਲ ਸਮਝ ਆਉਂਦੀ ਹੈ ਕਿ ਯਸ ਉਹ ਵਿਸਲ ਬਲੋਰ ਜਿਹੜਾ ਦੀ ਉਹ ਹੋ ਸਕਦਾ ਹੈ, ਕਿਉਂਕਿ ਇਹ ਮਾਮਲਾ ਇਦੋਂ ਵੱਧ ਹੋਰ ਅੱਗੇ ਆ ਕੇ ਕਿਤੇ ਇਹਦੇ ਖੁਲਾਸੇ ਨਾ ਹੋ ਜਾਣ, ਜਿਹਦੇ ਕਰਕੇ ਭਾਰਤੀ ਜਨਤਾ ਪਾਰਟੀ ਨੇ ਇਹਦੇ ਉੱਤੇ ਮਾਮਲਾ ਦਰਜ ਨਹੀਂ ਕਰਵਾਇਆ ਔਰ ਪੁਲਿਸ ਨੇ ਉਹਨੂੰ ਛੱਡ ਦਿੱਤਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਆ, ਅਕਾਲੀ ਦਲ ਬਾਦਲ ਨੂੰ ਕਹਿੰਦੇ ਆ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦਾ ਸੇਕ ਲੱਗਣ ਲੱਗਾ। ਦੇਖੋ ਇਹ ਸੇਕ ਤਾਂ ਲੱਗਣਾ ਹੀ ਆ ਜੀ ਸੂਨਰ ਔਰ ਲੇਟਰ, ਕਿਉਂਕਿ ਕੁਛ ਜਿਹੜੇ ਲੋਕ ਨੇ ਉਹ ਸਮਝਦੇ ਨੇ ਕਿ ਕੁਛ ਇਸ਼ੂਜ਼ ਇਦਾਂ ਦੇ ਹੁੰਦੇ ਆ ਕਿ ਇੱਥੇ ਤਾਂ ਲੋਕ ਭੁੱਲ ਭੁਲਾ ਜਾਂਦੇ ਆ, ਪਰ ਇਹ ਉਹੋ ਜਿਹਾ ਨਹੀਂਗਾ। ਤੁਸੀਂ ਚਾਹੇ ਪਿਛਲੇ ਸਾਲ ਤੋਂ 2 ਸਾਲ ਵਾਲੀਆਂ ਰਿਕਾਰਡਿੰਗ ਜਿਹੜੀਆਂ ਵੀ ਉਹ ਕੱਢ ਲੈਣਾ, ਬਹੁਤ ਸਾਰੇ ਲੋਕ ਜਿੱਦਣ ਲਾਈਨਸ ਵੀ ਖੁੱਲਦੀਆਂ ਨੇ ਉਹ ਸਵਾਲ ਕਰਦੇ ਆ ਵੀ ਇਹ ਭੁੱਲ ਭੁਲਾ ਜਾਊਗਾ। ਮੈਂ ਉਦੋਂ ਵੀ ਕਹਿਣਾ ਕਿ ਜਿਹੜੇ ਦੇਖੋ ਕੁਛ ਰਾਜਨੀਤਿਕ ਇਸ਼ੂ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਭੁੱਲ ਜਾਂਦੇ ਆ, ਜਿਨ੍ਹਾਂ ਦੇ ਉੱਤੇ ਮੁੜ ਕੇ ਜਿਹੜਾ ਉਹ ਚਰਚਾ ਨਹੀਂ ਹੁੰਦਾ। ਇਹ ਰਾਜਨੀਤਿਕ ਇਸ਼ੂ ਨਹੀਂ ਗਾ, ਇਹ ਆਮ ਲੋਕਾਂ ਦੀ ਆਸਥਾ ਦਾ ਜਿਹੜਾ ਵੀ ਉਹ ਮਾਮਲਾ ਹੈ। ਔਰ ਇਸ ਕਰਕੇ ਜੇ ਕੁਝ ਸਿਆਸੀ ਪਾਰਟੀਆਂ ਸੋਚਦੀਆਂ ਕਿ ਲੋਕ ਭੁੱਲ ਭੁਲਾ ਜਾਣਗੇ, ਪੋਸੀਬਲ ਨਹੀਂ ਹੈ। ਇਹ ਨਹੀਂ ਪੋਸੀਬਲ ਹੋ ਸਕਦਾ। ਬਰਗਾੜੀ, ਬੇਅਦਬੀ ਤੇ ਕੋਟਕਪੂਰਾ ਬਹਿਬਲ ਕਲਾਂ ਜਿਹੜਾ ਗੋਲੀ ਕਾਂਡ ਹੈ, ਲੋਕ ਸਭਾ ਚੋਣਾਂ ਦੇ ਦੌਰਾਨ ਹੁਣ ਬਾਦਲ ਦਲ ਦੇ ਵਾਸਤੇ ਇਹ ਚੁਣੌਤੀ ਜਿਹੜਾ ਬਣ ਕੇ ਸਾਹਮਣੇ ਆ ਰਿਹਾ। ਇਹਦਾ ਅਸਰ ਵੀ ਜਿਹੜਾ ਵੇਖਣ ਨੂੰ ਮਿਲ ਰਿਹਾ ਫਰੀਦਕੋਟ ਦੇ ਵਿੱਚ ਖਾਸ ਤੌਰ ਦੇ ਉੱਤੇ। ਗੁਲਜ਼ਾਰ ਸਿੰਘ ਰਣੀਕੇ ਜਿਹੜਾ ਅੰਮ੍ਰਿਤਸਰ ਤੋਂ ਲਿਆ ਕੇ ਇੱਥੇ ਖੜੇ ਕੀਤੇ ਗਏ ਆ, ਉਹ ਹਾਲਾਂਕਿ ਇਸ ਮਾਮਲੇ ਦੇ ਵਿੱਚ ਕੁਝ ਵੀ ਬੋਲਣ ਤੋਂ ਜਿਹੜਾ ਜੀ ਗੁਰੇਜ਼ ਕਰ ਰਿਹਾ, ਪਰ ਚੋਣ ਪ੍ਰਚਾਰ ਦੇ ਦੌਰਾਨ ਉਹਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਜਿਹੜਾ ਜੀ ਉਹ ਪੈ ਰਿਹਾ। ਅਕਾਲੀ ਦਲ ਇਸ ਮੁੱਦੇ ਦੇ ਉੱਤੇ ਕਾਂਗਰਸ ਦੇ ਖਿਲਾਫ ਗਲਤ ਬਿਆਨਬਾਜ਼ੀ ਕਰਨ ਦੇ ਦੋਸ਼ ਵੀ ਲਾ ਰਿਹਾ। ਪਿੰਡ ਜਿਹੜਾ ਕੋਟ ਸੁਖੀਆ ਪੈਂਦਾ, ਇੱਥੇ ਜਿਵੇਂ ਅਕਾਲੀ ਉਮੀਦਵਾਰ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਆਪਣੇ ਰੋਹ ਦਾ ਪ੍ਰਗਟਾਵਾ ਨਹੀਂ ਕੀਤਾ, ਤਾਂ ਇਹ ਲੱਗ ਰਿਹਾ ਜੀ ਕਿ ਇਹ ਮੁੱਦਾ ਵੱਡੀ ਚੁਣੌਤੀ ਦੇ ਵਜੋਂ ਉੱਭਰ ਸਕਦਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਮਨ ਦਾ ਅੰਦਰਲਾ ਦਰਦ ਵੀ ਇਹ ਕਾਲੀਆਂ ਝੰਡੀਆਂ ਤੋਂ ਜਿਹੜਾ ਜੀ ਦਿਸਿਆ। 2 ਦਿਨ ਪਹਿਲਾਂ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀਗਾ ਨਾ ਕਿ ਜੇ ਵੋਟ ਨਹੀਂ ਪਾਉਣੀ ਤਾਂ ਨਾ ਪਾਓ, ਪਰ ਕਾਲੀਆਂ ਝੰਡੀਆਂ ਵਿਖਾਉਣ ਦਾ ਕੀ ਮਤਲਬ। ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜਾ ਬਿਆਨ ਦਿੱਤਾ ਸੀਗਾ, ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਫਰਸਟ੍ਰੇਸ਼ਨ ਉਹਨਾਂ ਨੂੰ ਪਤਾ ਹੈ, ਕਿਉਂਕਿ ਪੁਰਾਣੇ ਆਗੂ ਨੇ ਕਿ ਇਹ ਮਾਮਲਾ ਕਿੱਡਾ ਵੱਡਾ ਜਿਹੜਾ ਜੀ ਉਹ ਜਿਹੜਾ ਉਹ ਸਾਹਮਣੇ ਆ, ਔਰ ਇਹ ਰੋਹ ਕਿੰਨਾ ਆ ਇਹ ਵੀ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪਤਾ, ਬੋਲਣ ਜਾਂ ਨਾ ਬੋਲਣ। ਪਾਰਟੀ ਦਾ ਵੋਟ ਬੈਂਕ ਜਿਹੜਾ ਜੀ ਉਹ ਘਟਿਆ। ਅਕਾਲੀ ਦਲ ਇਸ ਮੁੱਦੇ ਦੇ ਨਾਲ ਜੁੜੇ ਸਿੱਟ ਮੈਂਬਰ ਦੇ ਜਿਹੜਾ ਉਹਦੀ ਬਦਲੀ ਕਰਾਈ ਆ, ਤੇ ਦੂਜੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਮ ਲੋਕਾਂ ਦੇ ਵਿਰੋਧ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ। ਕੁੰਵਰ ਵਿਜੇ ਪ੍ਰਤਾਪ ਦਾ ਤਬਾਦਲਾ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਣ ਕਰਕੇ ਵੀ ਅਕਾਲੀ ਉਮੀਦਵਾਰ
ਫਰੀਦਕੋਟ ਹਲਕੇ ਦੇ ਵਿੱਚ ਇਹਦੀ ਸਖਤ ਚੁਣੌਤੀ ਉਹਨੂੰ ਜਿਹੜੀ ਹੈ ਜੀ ਉਹ ਮਿਲ ਰਹੀ ਆ। ਔਰ ਜਿਹੜਾ 6 ਮਹੀਨੇ ਚੱਲੇ ਬਰਗਾੜੀ ਮੋਰਚੇ ਨੇ ਮਾਲਵੇ ਦੇ ਵਿੱਚ ਅਕਾਲੀ ਦਲ ਨੂੰ ਹਾਸ਼ੀਏ ਦੇ ਉੱਤੇ ਲਿਆ ਕੇ ਜਿਹੜਾ ਜੀ ਉਹ ਖੜਾ ਕੀਤਾ। ਔਰ ਇਹ ਵੀ ਕਿਹਾ ਜਾ ਰਿਹਾ ਕਿ 28 ਤਰੀਕ ਨੂੰ ਜਿਹੜੇ, ਹਾਲਾਂਕਿ ਇਹਦੇ ਵਿੱਚ ਪੁਰਾਣੇ ਪ੍ਰਬੰਧਕ ਨਹੀਂ ਹੈਗੇ, ਜਿਹੜੇ ਨਵੇਂ ਨੇ, ਜਿਹੜੇ ਥਾਪੇ ਨੇ, ਜਗਤਾਰ ਸਿੰਘ ਹਵਾਰਾ ਹੋਰਾਂ ਦੀ ਕਮੇਟੀ, ਉਹਦੇ ਵੱਲੋਂ ਆ ਇਹ 28 ਨੂੰ ਅਗਲਾ ਪ੍ਰੋਗਰਾਮ ਆਪਣਾ ਦੇ ਸਕਦੇ ਆ ਅੰਮ੍ਰਿਤਸਰ ਦੇ ਵਿੱਚ। ਜੇ ਇਹ ਸਖਤ ਪ੍ਰੋਗਰਾਮ ਦਿੰਦੇ ਆ, ਇਹ ਨਾ ਸਿਰਫ ਅਕਾਲੀ ਦਲ ਬਲਕਿ ਕਾਂਗਰਸ ਦੇ ਵਾਸਤੇ ਵੀ ਮੁਸ਼ਕਲ ਜਿਹੜੀ ਆ ਉਹ ਖੜੀ ਹੋ ਸਕਦੀ ਆ। ਕੱਲ ਇੱਕ ਜਿਹੜਾ ਚੈਨਲ ਆ ਇੱਥੋਂ ਦਾ ਪ੍ਰਾਈਵੇਟ ਚੈਨਲ ਆ, ਉਹਨੇ ਆਪਣਾ ਪ੍ਰੋਗਰਾਮ ਕੋਈ ਰਿਕਾਰਡ ਕੀਤਾ ਸੀਗਾ ਕੋਟਕਪੂਰਾ ਦੇ ਵਿੱਚ, ਉਸੇ ਚੌਂਕ ਦੇ ਵਿੱਚ ਜਿੱਥੇ ਇਹ ਸੰਗਤ ਜਿਹੜੀ ਬੈਠੀ ਸੀਗੀ 15 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਉੱਥੇ ਜਿਨ੍ਹਾਂ ਤੇ ਗੰਦਾ ਪਾਣੀ ਸੁੱਟਿਆ ਗਿਆ ਸੀ, ਡਾਂਗਾ ਮਾਰੀਆਂ ਗਈਆਂ ਸੀ, ਉੱਥੇ ਮਨਤਾਰ ਸਿੰਘ ਬਰਾੜ ਦੇ ਵੱਲੋਂ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਤੋਂ ਫੌਰਨ ਬਾਅਦ ਭੰਗੜੇ ਪਾਏ ਗਏ ਆਪਣੇ ਜਿਹੜੇ ਸਾਥੀਆਂ ਨੂੰ ਨਾਲ ਲੈ ਕੇ। ਉਹਦੀ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ। ਔਰ ਉਹਦੇ ਵਿੱਚ ਵੇਖਣ ਵਾਲੀ ਗੱਲ ਇਹ ਆ ਕਿ ਜਿਹੜੇ ਲੋਕ ਵੀਡੀਓ ਬਣਾ ਰਹੇ ਆ ਆਪਣੇ ਫੋਨਾਂ ਦੇ ਉੱਤੇ, ਉਹ ਨਾਲ ਦੀ ਨਾਲ ਬੋਲ ਰਹੇ ਆ ਇਸ ਗੱਲ ਨੂੰ ਕਹਿ ਕੇ ਕਿ ਆ ਭੰਗੜੇ ਪਾਉਣ ਵਾਲੇ ਲੋਕ ਵੇਖੋ ਇਹ ਕੌਣ ਨੇ, ਜਿਹੜੇ ਇਸ ਚੌਂਕ ਦੇ ਵਿੱਚ ਪਤਾ ਨਹੀਂ ਕਾਹਦੀ ਖੁਸ਼ੀ ਮਨਾ ਰਹੇ ਆ, ਜਿਹੜਾ ਕਿ ਉਹ ਚੌਂਕ ਹੈ ਜਿੱਥੇ ਬੈਠੀ ਸ਼ਾਂਤਮਈ ਸੰਗਤ ਦੇ ਉੱਤੇ ਪੁਲਿਸ ਨੇ ਡਾਂਗਾ ਤੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀਗੀਆਂ। ਇਹ ਇਸ ਵੀਡੀਓ ਨੂੰ ਬੇਸ਼ੱਕ ਕੋਈ ਜਿਹੜਾ ਜੀ ਉਂਝ ਲਵੇ ਕਿ ਕੋਈ ਇੱਕ ਇਕੱਲਾ ਬਣਾ ਰਿਹਾ, ਪਰ ਉਹ ਭੀੜ ਤੋਂ ਨਾ ਡਰਦੇ ਹੋਏ ਵੀ ਲੋਕ ਜਿਹੜੇ ਆ ਜੀ ਉਹ ਉਹਨਾਂ ਦੇ ਮਨ ਦਾ ਰੋਸ ਜਿਹੜਾ ਉਹ ਸਾਹਮਣੇ ਆ ਰਿਹਾ। ਔਰ ਇੱਕ ਵੀਡੀਓ ਕੱਲ ਮੈਂ ਫੇਸਬੁੱਕ ਦੇ ਉੱਤੇ ਸ਼ੇਅਰ ਕੀਤੀ ਸੀ, ਸ਼ਾਇਦ ਤੁਸੀਂ ਦੇਖੀ ਹੋਵੇ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਗਰ ਕੀਰਤਨ ਦੇ ਮੌਕੇ ਦੇ ਉੱਤੇ ਵਿਅਕਤੀ ਦਾ ਰੋਸ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਆ। ਇਹ ਉਹ ਗੱਲਾਂ ਨੇ ਜੀ ਜਿਹੜੀਆਂ ਸ਼ਾਇਦ ਕੁਝ ਸਿਆਸੀ ਪਾਰਟੀਆਂ ਸੋਚਦੀਆਂ ਨੇ ਕਿ ਲੋਕ ਭੁੱਲ ਜਾਣਗੇ, ਸ਼ਾਇਦ ਲੋਕ ਨਹੀਂ ਭੁੱਲਣਗੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਘਰ ਘਰ ਦੇ ਵਿੱਚ ਵੰਡਿਆ ਜਾ ਰਿਹਾ ਆ ਬੇਅਦਬੀ ਦਾ ਕੱਚਾ ਚਿੱਠਾ ਪ੍ਰਿੰਟ ਕਰ ਕਰਕੇ। ਐਕਚੁਅਲੀ ਜੀ ਇਹ ਜਿਹੜਾ ਇੱਥੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਤਾਂ ਸਾਰੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਪਹੁੰਚ ਰਿਹਾ। ਔਰ ਇਹ ਕਿਹਾ ਜਾ ਰਿਹਾ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਘਰ ਘਰ ਜਿਹੜਾ ਵੰਡਿਆ ਜਾ ਰਿਹਾ। ਛੋਟਾ ਜਿਹਾ ਇਹ ਕਿਤਾਬਚਾ ਆ ਜਿਹਦਾ ਨਾਮ ਹੈ ਕੱਚਾ ਚਿੱਠਾ ਵਾਈਟ ਪੇਪਰ, ਪੰਥਕ ਅਸੈਂਬਲੀ ਅੰਮ੍ਰਿਤਸਰ ਜਿਹੜੇ ਹੋਈ ਸੀਗੀ, ਉਹਦੇ ਵਿੱਚ ਕੁਝ ਚੀਜ਼ਾਂ ਬੜੀਆਂ ਚਰਚਿਤ ਹੋਈਆਂ ਸੀ। ਇੱਕ ਨੌਜਵਾਨ ਜਿਹੜਾ ਗੁਰਸਿੱਖ ਸੀਗਾ, ਉਹਦੇ ਵਿਚਾਰ ਜਿਹੜੇ ਸੀਗੇ ਉਹ ਤਾਂ ਖਾਸ ਤੌਰ ਦੇ ਉੱਤੇ ਬਹੁਤ ਵਾਇਰਲ ਹੋਏ ਸੀਗੇ ਸੋਸ਼ਲ ਮੀਡੀਆ ਦੇ ਉੱਤੇ ਜੀ। ਇਹ ਜਿਹੜੇ ਕਿਤਾਬਚਾ ਵੰਡਣ ਵਾਲੇ ਨੇ ਜੀ, ਉਹ ਇਹ ਕਹਿੰਦੇ ਆ ਕਿ ਬੇਅਦਬੀ ਦਾ ਮੁੱਦਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਬਣਨਾ ਚਾਹੀਦਾ। ਔਰ ਇਹਦੇ ਵਾਸਤੇ ਸਿੱਖ ਸੰਗਤ ਨੂੰ ਪੂਰੀ ਜਾਣਕਾਰੀ ਦੇ ਵਾਸਤੇ ਇਹ ਕਿਤਾਬਚਾ ਜਿਹੜਾ ਜੀ ਉਹ ਤਿਆਰ ਕੀਤਾ ਗਿਆ। ਜਿਹੜਾ ਇਹ ਬੇਅਦਬੀ ਦਾ ਕੱਚਾ ਚਿੱਠਾ ਨਾਮ ਦਾ ਇਹ ਕਿਤਾਬਚਾ ਹੈ, ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੋਕ ਆਪਣੇ ਤੌਰ ਦੇ ਉੱਤੇ ਛਪਵਾ ਕੇ ਲੋਕਾਂ 'ਚ ਵੰਡ ਰਹੇ ਆ। 60 ਸਫ਼ਿਆਂ ਦਾ ਇਹ ਕਿਤਾਬਚਾ ਪਟਿਆਲੇ ਦੀ ਪਬਲੀਕੇਸ਼ਨ ਦੇ ਵੱਲੋਂ ਜਿਹੜਾ ਜੀ ਉਹ ਪ੍ਰਕਾਸ਼ਿਤ ਕੀਤਾ ਗਿਆ। ਇਹਦਾ ਖਰਚਾ ਬਲਵਿੰਦਰ ਸਿੰਘ ਜਿਹੜਾ ਜਾਤੀਵਾਲ ਸਾਬਕਾ ਜਿਹੜਾ GM ਵੇਰਕਾ, ਉਹਦੇ ਵੱਲੋਂ ਜਿਹੜਾ ਜੀ ਉਹ ਕੀਤਾ ਗਿਆ। ਇਹਦਾ ਸੰਪਾਦਨ ਜਿਹੜਾ ਜੀ ਗੁਰਤੇਜ ਸਿੰਘ ਤੇ ਜਸਪਾਲ ਸਿੰਘ ਸਿੱਧੂ ਦੇ ਵੱਲੋਂ ਕੀਤਾ ਗਿਆ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਘਟਨਾਵਾਂ ਦਾ ਜ਼ਿਕਰ ਹੈ। ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ, ਬਰਗਾੜੀ ਦੇ ਵਿੱਚ 12 ਅਕਤੂਬਰ 15 ਨੂੰ ਜਿਹੜੇ ਅੰਗ ਖਿਲਰਨੇ, ਗੁਰੂਸਰ ਮੱਲ ਕੇ ਕੋਟਕਪੂਰਾ ਤੇ ਬਾਈਬਲ ਕਲਾਂ ਗੋਲੀ ਸਣੇ ਘਟਨਾਵਾਂ ਦਾ ਸਬੂਤਾਂ ਸਣੇ ਇਹਦੇ ਵਿੱਚ ਵਰਣਨ ਜਿਹੜਾ ਉਹ ਕੀਤਾ ਗਿਆ। ਡੇਰਾ ਮੁਖੀ ਦੇ ਨਾਲ ਜੁੜੀਆਂ ਘਟਨਾਵਾਂ ਦੇ ਬਾਰੇ ਦੱਸਿਆ ਗਿਆ। ਇਹਦੇ ਵਿੱਚ ਡੇਰਾ ਮੁਖੀ ਦੀ ਫਿਲਮ ਨੂੰ ਪੰਜਾਬ ਦੇ ਵਿੱਚ ਰਿਲੀਜ਼ ਕਰਨ ਬਾਰੇ ਵੀ ਜ਼ਿਕਰ ਹੈ। 6 ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੀ ਡਿਟੇਲ ਜਾਣਕਾਰੀ ਹੈ। ਇਹਦੇ ਵਾਸਤੇ ਜਸਟਿਸ ਰਣਜੀਤ ਸਿੰਘ ਦੀ ਟਿੱਪਣੀ ਕਿਤਾਬ 'ਚ ਛਾਪੀ ਗਈ ਆ। ਬਰਗਾੜੀ ਦੇ ਵਿੱਚ ਵਾਪਰੀਆਂ ਘਟਨਾਵਾਂ ਤੇ ਕੰਧਾਂ ਤੇ ਲੱਗੇ ਪੋਸਟਰਾਂ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਦੱਸਿਆ ਗਿਆ। ਕੋਟਕਪੂਰਾ ਤੇ ਬਾਈਬਲ ਕਲਾਂ ਦੀਆਂ ਘਟਨਾਵਾਂ ਦਾ ਇਹਦੇ ਵਿੱਚ ਜ਼ਿਕਰ ਹੈ। ਕਿਤਾਬ ਦੇ ਵਿੱਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਉਦੋਂ ਦੇ ਡਿਪਟੀ ਮੁੱਖ ਮੰਤਰੀ ਦੀ ਭੂਮਿਕਾ ਦੇ ਬਾਰੇ ਦੱਸਿਆ ਗਿਆ। ਇਹ ਵੀ ਕਿਹਾ ਗਿਆ ਕਿ ਕਿਵੇਂ ਬਾਦਲ ਦਾ ਡੇਰਾ ਸਿਰਸਾ ਦੇ ਵਿੱਚ ਮੁਖੀ ਦੇ ਨਾਲ ਮੇਲ ਮਿਲਾਪ ਜਿਹੜਾ ਜੀ ਉਹ ਚੱਲਦਾ ਰਿਹਾ। ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਅਦਬੀ ਸੰਬੰਧੀ ਜਿਹੜਾ ਉਹ ਵੀ ਚਾਨਣਾ ਜਿਹੜਾ ਜੀ ਉਹ ਪਾਇਆ ਗਿਆ। ਇੱਕ ਜਿਹੜਾ ਕਮਿਸ਼ਨ ਬਣਾਇਆ ਸੀਗਾ ਜਸਟਿਸ ਮਾਰਕੰਡੇ ਕਾਟਜੂ ਦਾ, ਉਹਦੀਆਂ ਕੀਤੀਆਂ ਗਈਆਂ ਟਿੱਪਣੀਆਂ ਜਿਹੜੀਆਂ ਉਹ ਇਹਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਹੈ। ਔਰ ਇਹਦੇ ਵਿੱਚ ਡੇਰਾ ਸਿਰਸਾ ਦਾ ਪਿਛੋਕੜ ਜਿਹੜਾ ਉਹ ਵੀ ਸਾਰਾ ਜਿਹੜਾ ਉਹ ਦੱਸਿਆ ਗਿਆ। ਹੁਣ ਮੁਸ਼ਕਲ ਇਹ ਆ
ਕਿ ਮੁਫਤ ਜਿਹੜੀ ਕਿਤਾਬ ਹੈ ਇਹ ਡੋਰ ਟੂ ਡੋਰ ਜਿਵੇਂ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਉਹ ਪਹੁੰਚਾਈ ਜਾ ਰਹੀ ਆ, ਕਿਉਂਕਿ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਦਸਤਾਵੇਜ਼ ਹੁੰਦੇ ਆ ਉਹਦਾ ਅਸਰ ਬਹੁਤ ਲੰਮੇ ਸਮੇਂ ਤੱਕ ਰਹਿੰਦਾ ਹੈ। ਕਿੰਨੇ ਲੋਕ ਇਹਨੂੰ ਪੜ੍ਹਨਗੇ, ਕਿਉਂਕਿ 60 ਸਫ਼ੇ ਨੇ, ਲੋਕਾਂ 'ਚ ਪੜ੍ਹਨ ਦੀ ਪ੍ਰਥਾ ਜਿਹੜੀ ਹੈ ਜੀ ਉਹ ਇੰਨੀ ਰਹੀ ਨਹੀਂ। ਪਰ ਮੈਂ ਉਹਦਾ ਕਈ ਵਾਰੀ ਜਿਹੜਾ ਜ਼ਿਕਰ ਕੀਤਾ ਕਿ ਇੱਕ ਵਾਈਟ ਪੇਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਸੀਗਾ 92 ਦੇ ਵਿੱਚ ਜੀ, ਉਹ ਅੱਜ ਵੀ ਜੇ ਕਿਸੇ ਦੇ ਕੋਲੇ ਮੌਜੂਦ ਆ, ਜੇ ਤੁਸੀਂ ਉਹਨੂੰ ਪੜ੍ਹ ਲਓਗੇ ਤੇ ਮੇਰਾ ਖਿਆਲ ਬਹੁਤ ਸਾਰੀ ਕਹਾਣੀ ਤੁਹਾਨੂੰ ਸਾਹਮਣੇ ਆ ਜਾਊਗੀ ਕਿ ਉਦੋਂ ਕੀ ਕਹਿੰਦੇ ਸੀ, ਅੱਜ ਜਿਹੜਾ ਜੀ ਉਹ ਕੀ ਹੈ। ਉਸੇ ਤਰੀਕੇ ਦਾ ਇਹ ਵਾਈਟ ਪੇਪਰ ਹੈ ਜੀ, ਜਿਹੜਾ ਕਿ ਬਹੁਤ ਲੰਮੇ ਸਮੇਂ ਤੱਕ ਇਹਨਾਂ ਘਟਨਾਵਾਂ ਦੇ ਉੱਤੇ ਚਾਨਣਾ ਪਾਉਂਦਾ ਰਹੂਗਾ। ਦੇਖੋ ਅਦਾਲਤ ਕੀ ਕਰਦੀ ਆ, ਪੁਲਿਸ ਕੀ ਕਰਦੀ ਆ, ਸਿੱਟ ਕੀ ਕਰਦੀ ਆ, ਤਬਾਦਲਾ ਹੁੰਦਾ ਨਹੀਂ ਹੁੰਦਾ, ਉਹ ਸਾਰੀਆਂ ਗੱਲਾਂ ਬਾਅਦ ਵਾਲੀਆਂ ਨੇ, ਪਰ ਜੋ ਪਰਸੈਪਸ਼ਨ ਲੋਕਾਂ ਦੇ ਮਨਾਂ ਦੇ ਅੰਦਰ ਬਣ ਜਾਂਦੀ ਨਾ, ਉਹ ਤੋੜਨੀ ਬਹੁਤ ਔਖੀ ਹੁੰਦੀ। ਬਿਲਕੁਲ ਬਿਲਕੁਲ ਜੀ। ਅਗਲੀ ਗੱਲ ਕਰਦੇ, ਕਹਿੰਦੇ ਟੌਹੜਾ ਪਰਿਵਾਰ ਦੀ ਬਾਦਲਾਂ ਦੇ ਨਾਲ ਸੁਲ੍ਹਾ ਹੋਈ। ਬਿਲਕੁਲ ਜੀ, ਗੁਰਚਰਨ ਸਿੰਘ ਟੌਹੜਾ ਉਹਨਾਂ ਦੇ ਜਵਾਈ ਸਾਬਕਾ ਪੰਜਾਬ ਦੇ ਮੰਤਰੀ ਜੀ ਹਰਮੇਲ ਸਿੰਘ ਟੌਹੜਾ ਤੇ ਬਾਦਲਾਂ ਦੇ ਦਰਮਿਆਨ ਸੁਲ੍ਹਾ ਸਫਾਈ ਜਿਹੜੀ ਜੀ ਉਹ ਹੋ ਗਈ ਦੱਸੀ ਜਾਂਦੀ ਆ। 20 ਅਪ੍ਰੈਲ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ ਟੌਹੜਾ ਪਰਿਵਾਰ ਦੇ ਕੋਲੇ ਉਹਨਾਂ ਦੇ ਘਰੇ ਪਹੁੰਚ ਰਹੇ ਆ ਜੀ, ਔਰ ਇੱਥੇ ਉਹਨਾਂ ਨੂੰ ਅਕਾਲੀ ਦਲ ਜਿਹੜਾ ਬਾਦਲ ਦੇ ਵਿੱਚ ਦੁਬਾਰਾ ਸ਼ਾਮਲ ਜਿਹੜਾ ਉਹ ਕੀਤਾ ਜਾਊਗਾ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੌਹੜਾ ਪਰਿਵਾਰ ਨੇ ਬਾਦਲਾਂ ਦੇ ਖਿਲਾਫ ਸਿਆਸੀ ਭੜਾਸ ਕੱਢੀ ਸੀ, ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ, ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਲਈ ਸੀਗੀ। ਇਦੋਂ ਬਾਅਦ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਧੀ ਕੁਲਦੀਪ ਕੌਰ ਟੌਹੜਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਉਹਨਾਂ ਨੇ ਹਲਕਾ ਇੱਥੇ ਸਨੌਰ ਪਿੰਡ ਪਟਿਆਲੇ 'ਚ ਇੱਥੋਂ ਚੋਣ ਵੀ ਲੜੀ ਸੀਗੀ, ਪਰ ਜਿੱਤ ਨਹੀਂ ਸਕੇ। ਟੌਹੜਾ ਪਰਿਵਾਰ ਦੀ ਆਮ ਆਦਮੀ ਪਾਰਟੀ ਦੇ ਨਾਲ ਖਟਾਸ ਜਿਹੜੀ ਹੈ ਜੀ ਉਹ ਬਣੀ ਹੋਈ ਆ। ਹਰਿੰਦਰਪਾਲ ਸਿੰਘ ਟੌਹੜਾ ਦਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਮੁਲਾਕਾਤਾਂ ਦਾ ਸਿਲਸਿਲਾ ਦਿੱਲੀ ਦੇ ਵਿੱਚ ਚੱਲਦਾ ਰਿਹਾ ਜੀ, ਔਰ ਦੋਵਾਂ ਧਿਰਾਂ ਦੇ ਦਰਮਿਆਨ ਹੁਣ ਸਿਆਸੀ ਤੌਰ ਦੇ ਉੱਤੇ ਸਮਝੌਤਾ ਹੋ ਗਿਆ ਦੱਸਿਆ ਜਾ ਰਿਹਾ। ਔਰ ਜਿਹੜਾ ਕੱਲ ਨੂੰ ਇੱਥੋਂ ਮੁਤਾਬਕ ਜਿਹੜਾ 20 ਤਰੀਕ ਅਪ੍ਰੈਲ ਨੂੰ ਟੌਹੜਾ ਪਰਿਵਾਰ ਦੇ ਘਰੇ ਜਾ ਕੇ ਉਹ ਇਹਨਾਂ ਦੀ ਸ਼ਮੂਲੀਅਤ ਬਾਦਲ ਦਲ ਦੇ ਵਿੱਚ ਜਿਹੜਾ ਜੀ ਉਹ ਕਰਾਉਣਗੇ। ਸਾਬਕਾ ਚੇਅਰਮੈਨ ਜਿਹੜਾ ਹਰਿੰਦਰਪਾਲ ਸਿੰਘ ਟੌਹੜਾ, ਉਹਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਸਿਆਸੀ ਸੁਲ੍ਹਾ ਹੋ ਗਈ ਆ, ਉਹ ਉਹਨਾਂ ਦੇ ਘਰੇ ਜਿਹੜਾ ਜੀ ਉਹ ਆ ਰਹੇ ਆ। ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਦਰਮਿਆਨ ਵੀ ਵਖਰੇਵਾ ਹੋ ਗਿਆ ਸੀਗਾ, ਔਰ ਉਦੋਂ ਬਾਅਦ ਦੋਵਾਂ ਧਿਰਾਂ ਨੇ ਸੁਲ੍ਹਾ ਕਰਕੇ ਨਿਬੇੜ ਲਿਆ ਸੀਗਾ। ਹਰਿੰਦਰਪਾਲ ਸਿੰਘ ਟੌਹੜਾ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਸਾਡਾ ਸਿਆਸੀ ਸਮਝੌਤਾ ਜਿਹੜਾ ਜੀ ਉਹ ਹੋ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਟੌਹੜਾ ਪਰਿਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਕਿਸੇ ਇੱਕ ਵਿਧਾਨ ਸਭਾ ਹਲਕੇ ਦੀ ਸਿਆਸੀ ਵਾਗਡੋਰ ਜਿਹੜੀ ਆ ਉਹ ਮੁੜ ਕੇ ਸੌਂਪੀ ਜਾ ਸਕਦੀ ਹੈ। ਸਵਾਲ ਇਹ ਆ ਕਿ ਟੌਹੜਾ ਪਰਿਵਾਰ ਜਿਹੜਾ ਬੇਅਦਬੀ ਵਾਲੀਆਂ ਘਟਨਾਵਾਂ ਨੂੰ ਲੈ ਕੇ ਅਕਾਲੀ ਦਲ ਬਾਦਲ ਦੇ ਉੱਤੇ ਤਕੜੇ ਹੱਲੇ ਬੋਲਦਾ ਰਿਹਾ। ਪਿਛਲੇ ਦਿਨੀ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਬਰਸੀ ਸੀ, ਉਸ ਮੌਕੇ ਦੇ ਉੱਤੇ ਜਿੰਨੀ ਭੜਾਸ ਉਸ ਬਰਸੀ ਦੇ ਉੱਤੇ ਸੁਖਦੇਵ ਸਿੰਘ ਢੀਂਡਸਾ ਤੇ ਜਿਹੜੇ ਭੌਰ ਸਾਹਿਬ ਨੇ, ਸੁਖਦੇਵ ਸਿੰਘ ਭੌਰ ਹੋਰੀ, ਉਹਨਾਂ ਨੇ ਬਾਦਲ ਪਰਿਵਾਰ ਦੇ ਖਿਲਾਫ ਜਿਹੜੀ ਆ ਜੀ ਉਹ ਕੱਢੀ ਆ। ਟੌਹੜਾ ਪਰਿਵਾਰ ਜਿਹੜਾ ਜੀ ਇਹ ਸਭ ਕੁਝ ਭੁੱਲ ਭੁਲਾ ਕੇ ਹੁਣ ਉਧਰ ਨੂੰ ਜਿਹੜਾ ਉਹ ਤੁਰ ਪਊਗਾ, ਔਰ ਜਿਹੜੇ ਉੱਥੇ ਉਸ ਦਿਨ ਜਕਾਰੇ ਲਾ ਰਹੇ ਸੀਗੇ ਇਹ ਸਾਰਾ ਕੁਝ ਸੁਣਨ ਤੋਂ ਬਾਅਦ ਉਹਨਾਂ ਨੂੰ ਕੀ ਜਵਾਬ ਦੇਊਗਾ। ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ, ਪਾਦਰੀ ਦਾ ਜਿਹੜਾ ਪੈਸਾ ਗੁੰਮ ਕਰਨ ਵਾਲੇ ਮਾਮਲੇ ਦੇ ਵਿੱਚ ਅਜੇ ਵੀ ਭੇਦ ਬਰਕਰਾਰ ਨੇ। ਬਿਲਕੁਲ ਜੀ, ਇਹ ਕੋਈ 6.5 ਕਰੋੜ ਰੁਪਈਆ ਹੈ ਜਿਹੜਾ ਕਿ ਖੁਰਦ-ਬੁਰਦ ਹੋ ਗਿਆ ਸੀਗਾ। ਇਸ ਮਾਮਲੇ ਦੇ ਵਿੱਚ 2 ASI ਜਿਹੜੇ ਆ ਅਜੇ ਵੀ ਪੁਲਿਸ ਦੇ ਔਰ ਕਾਨੂੰਨ ਦੇ ਲੰਮੇ ਹੱਥਾਂ ਤੋਂ ਪਰੇ ਆ। ਇਹ ਕਿਹਾ ਜਾ ਰਿਹਾ ਜੀ ਹੁਣ ਕਿ ਇਸ ਮਾਮਲੇ ਦੇ ਵਿੱਚ ਜਿਹੜੀ FIR ਦਰਜ ਹੋਈ ਆ ਉਹਦੇ ਵਿੱਚ ਡਕੈਤੀ ਦੀਆਂ ਧਾਰਾਵਾਂ ਵੀ ਸ਼ਾਮਲ ਕੀਤੀਆਂ ਜਾ ਰਹੀਆਂ ਨੇ। ਜਿਹੜੇ ਸੀਨੀਅਰ ਪੁਲਿਸ ਵਾਲੇ ਨੇ ਉਹ ਇਹ ਕਹਿੰਦੇ ਆ ਕਿ ਪੁਲਿਸ ਮੁਲਾਜ਼ਮਾਂ ਨੇ ਹਥਿਆਰਬੰਦ ਹੋ ਕੇ ਜਲੰਧਰ ਦੇ ਪਾਦਰੀ ਦੇ ਘਰੋਂ ਇਹ ਕੈਸ਼ ਪੈਸਾ ਚੁੱਕਿਆ ਤੇ ਫਿਰ ਇਹਨੂੰ ਖੁਰਦ-ਬੁਰਦ ਕੀਤਾ। ਇਸ ਕਰਕੇ ਇਹਦੇ ਵਿੱਚ ਡਕੈਤੀ ਦੀਆਂ ਧਾਰਾਵਾਂ ਜਿਹੜੀਆਂ ਜੀ ਉਹ ਲਾਈਆਂ ਜਾਣਗੀਆਂ। ਪੁਲਿਸ ਇਸ ਮਾਮਲੇ ਦੇ ਉੱਤੇ ਕਸੂਤੀ ਫਸੀ ਹੋਈ ਹੈ ਜੀ, ਕਿਉਂਕਿ ਸਵਾਲ ਬਹੁਤ ਵੱਡੇ ਜਿਹੜੇ ਆ ਜੀ ਉਹ ਖੜੇ ਹੋ ਰਹੇ ਆ ਕਿ ਆਫਟਰ ਆਲ ਕੀ 2 ASI ਜਿਹੜੇ ਆ ਉਹ 6.5 ਕਰੋੜ ਰੁਪਈਆ ਗਾਇਬ ਕਰਨ ਦੇ ਵਾਸਤੇ ਜਿਹੜਾ ਜੀ ਹੋ ਸਕਦਾ ਕਿ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਗਾਇਬ ਕਰ ਲਿਆ ਹੋਵੇ। ਪੋਸੀਬਲ ਨਹੀਂ ਹੈ, ਕੋਈ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂਗਾ, ਜਿਹਦੇ ਕਰਕੇ ਪੁਲਿਸ ਜਿਹੜੀ ਹੈ ਜੀ ਉਹ ਕਸੂਤੀ ਫਸੀ ਹੋਣ ਇਹਦੇ ਵਿੱਚ ਡਕੈਤੀ ਦੀਆਂ ਧਾਰਾਵਾਂ ਜਿਹੜੀਆਂ ਉਹ ਸ਼ਾਮਲ ਕਰ ਰਹੀ ਹੈ। ਜਿਹੜੀ SIT ਬਣਾਈ ਗਈ ਹੈ ਉਹਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਜਿਹੜਾ ਮੁਖਬਰ ਆ ਸੁਰਿੰਦਰ ਸਿੰਘ,
ਇਹ ਕਿਹਾ ਜਾ ਰਿਹਾ ਕਿ ਉਹਨੇ ਇਹ ਗੱਲ ਮੰਨੀ ਆ ਪੁਲਿਸ ਦੇ ਕੋਲੇ ਕਿ ਪਾਦਰੀ ਦੇ ਘਰੋਂ ਪੈਸੇ ਚੁੱਕ ਕੇ ਜਿਹੜਾ ਲਿਜਾਣ ਦੇ ਲਈ ASI ਜੋਗਿੰਦਰ ਸਿੰਘ ਨੇ ਖੰਨਾ ਸ਼ਹਿਰ ਦੇ ਬਾਹਰ ਇੱਕ ਕਾਰ ਮੰਗਵਾਈ ਤੇ ਨੋਟਾਂ ਨਾਲ ਭਰੇ ਬੈਗ ਇਸ ਕਾਰ ਦੇ ਵਿੱਚ ਰੱਖੇ। ਮੁਖਬਰ ਨੇ ਪੁਲਿਸ ਨੇ ਵੀ ਦੱਸਿਆ ਕਿ ਜਲੰਧਰ ਤੋਂ 2 ਥਾਵਾਂ ਤੋਂ ਇਹ ਕੈਸ਼ ਪੈਸਾ ਚੁੱਕਿਆ ਗਿਆ ਔਰ ਕੈਸ਼ ਪੈਸਾ ਲੈ ਕੇ ਗੱਡੀ ਤਾਂ ਸਿੱਧੀ ਜਿਹੜੇ SSP ਨੇ ਇੱਥੋਂ ਦੇ ਧਰੁਵ ਦਈਆ ਨੂੰ ਰਿਪੋਰਟ ਕਰਨ ਦੇ ਵਾਸਤੇ ਚਲੇਗੀ। ਦੂਜੀ ਟੀਮ ਦੇ ਵਿੱਚ ਮੁਖਬਰ ਸੁਰਿੰਦਰ ਸਿੰਘ ਖੁਦ ਤੇ ਦੋਵੇਂ ਭਗੌੜੇ ASI ਜੋਗਿੰਦਰ ਸਿੰਘ ਤੇ ਰਾਜਪ੍ਰੀਤ ਸਿੰਘ ਜਿਹੜੇ ਉਹ ਸ਼ਾਮਲ ਸੀਗੇ, ਜਿਹੜੇ ਪੈਸੇ ਲੈ ਕੇ ਆ ਰਹੇ ਸੀਗੇ। ਔਰ ਇਹਨੇ ਮੁਖਬਰ ਨੇ ਇਹ ਵੀ ਦੱਸਿਆ ਜੀ ਕਿ ਪੈਸੇ ਨਵੀਂ ਮੰਗਵਾਈ ਕਾਰ ਦੇ ਵਿੱਚ ਰੱਖਣ ਤੋਂ ਬਾਅਦ ਇਹ ਤਿੰਨੇ ਜਣੇ TIA ਸਟਾਫ ਖੰਨਾ ਦੇ ਵਿੱਚ ਪਹੁੰਚ ਗਏ ਔਰ ਪੁਲਿਸ ਅਧਿਕਾਰੀ ਇਹ ਵੀ ਕਹਿੰਦੇ ਆ ਕਿ ਜਦੋਂ ਤੱਕ ASI ਜੋਗਿੰਦਰ ਸਿੰਘ ਤੇ ਰਾਜਪ੍ਰੀਤ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਉਦੋਂ ਤੱਕ ਇਹ ਤਾਣੀ ਸੁਲਝਣੀ ਨਹੀਂ ਗਈ। ਜਿਹੜੇ ਸੀਨੀਅਰ ਪੁਲਿਸ ਵਾਲੇ ਆ ਉਹ ਵੀ ਕਹਿੰਦੇ ਆ ਕਿ ਖੰਨਾ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਨਲਾਇਕੀ ਕਰਕੇ ਇਹ ਦੋਵੇਂ ASI ਜਿਹੜੇ ਆ ਭਗੌੜੇ ਹੋਣ ਦੇ ਵਿੱਚ ਸਫਲ ਹੋਏ ਆ, ਕਿਉਂਕਿ ਪਾਦਰੀ ਨੇ ਤਾਂ ਜਿੱਦਣ ਇਹ ਰਾਤ ਨੂੰ ਪੈਸੇ ਸ਼ਾਮ ਨੂੰ ਚੁੱਕਦੇ ਆ, ਅਗਲੇ ਦਿਨ ਹੀ ਸਵੇਰ ਨੂੰ ਉਹਨੇ ਰੌਲਾ ਪਾਤਾ ਸੀਗਾ ਕਿ ਉਹਦੇ ਕੋਲੋਂ ਇੰਨਾ ਪੈਸਾ ਜਿਹੜਾ ਲੈ ਕੇ ਗਿਆ CCTV ਫੁਟੇਜ ਉਹਦੇ ਜਿਹੜਾ ਦੀ ਕੋਲੇ ਸੀਗੀ। ਪਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਬਹੁਤ ਜਿਹੜੀ ਉਹ ਲੇਟ ਕੀਤਾ। ਜਲੰਧਰ ਤੋਂ ਪੈਸਾ 29 ਮਾਰਚ ਨੂੰ ਪੁਲਿਸ ਨੇ ਬਰਾਮਦ ਕੀਤਾ। SSP ਨੇ 30 ਮਾਰਚ ਨੂੰ ਪ੍ਰੈਸ ਕਾਨਫਰੰਸ ਕੀਤੀ ਤੇ ਦੂਜੇ ਦਿਨ 31 ਮਾਰਚ ਨੂੰ ਪਾਦਰੀ ਨੇ ਪੁਲਿਸ ਦਾ ਭੇਤ ਖੋਲ ਦਿੱਤਾ ਔਰ ਦੋਵੇਂ ਥਾਣੇਦਾਰ 4 ਅਪ੍ਰੈਲ ਨੂੰ IG ਪ੍ਰਵੀਨ ਕੁਮਾਰ ਸਿਨਹਾ ਦੇ ਸਾਹਮਣੇ ਪੇਸ਼ ਹੋਏ ਔਰ ਉਦੋਂ ਬਾਅਦ ਲਾਪਤਾ ਹੋਏ। ਇਹਦੇ ਵਿੱਚ ਜਿਹੜਾ ਜੀ ਉਹ ਗੰਭੀਰ ਮਾਮਲਾ ਹੈ ਕਿ ਜੇ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਮਾਮਲਾ 29 ਮਾਰਚ ਦਾ, 4 ਅਪ੍ਰੈਲ ਨੂੰ ਉਹ ਸੀਨੀਅਰ ਅਫਸਰਾਂ ਦੇ ਸਾਹਮਣੇ ਜਿਹੜੇ ਪੇਸ਼ ਹੁੰਦੇ ਉਦੋਂ ਬਾਅਦ ਉਹ ਗਾਇਬ ਜਿਹੜੇ ਆ ਜੀ ਉਹ ਹੁੰਦੇ ਆ ਔਰ 12 ਅਪ੍ਰੈਲ ਨੂੰ ਇਹਨਾਂ ਦੋਨਾਂ ਦੇ ਖਿਲਾਫ ਜਾ ਕੇ ਜਿਹੜਾ ਪਰਚਾ ਹੈ ਉਹ ਦਰਜ ਹੁੰਦਾ ਔਰ SIT ਜਿਹੜੀ ਆ ਉਹ ਬਣਾਈ ਜਾਂਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਖੰਨਾ ਦੇ ਵਿੱਚ SSP ਨੇ ਧਰੁਵ ਦਈਆ ਉਹਨਾਂ ਦੇ ਰੋਲ ਦੇ ਬਾਰੇ ਸਰਕਾਰ ਨੂੰ ਡਿਟੇਲ ਰਿਪੋਰਟ ਦੇਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਇਹਦੇ ਵਿੱਚ ਅਹਿਮ ਤੱਥ ਜਿਹੜਾ ਜੀ ਉਹ ਇਹ ਆ ਕਿ SSP ਦਾਅਵਾ ਕੀਤਾ ਸੀਗਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਲਾਏ ਨਾਕੇ ਦੇ ਦੌਰਾਨ ਇਹ ਨਕਦੀ ਬਰਾਮਦ ਕੀਤੀ ਗਈ, ਜਦੋਂ ਕਿ CCTV ਫੁਟੇਜ ਨੇ ਸਾਰਾ ਝੂਠ ਪੁਲਿਸ ਦਾ ਜਿਹੜਾ ਜੀ ਉਹ ਸਾਹਮਣੇ ਲਿਆਂਦਾ ਕਿ ਪੈਸਾ ਤਾਂ ਜਲੰਧਰ ਤੋਂ ਚੁੱਕਿਆ ਗਿਆ ਸੀ, ਕੋਈ ਦੁਰਾਹੇ ਦੇ ਵਿੱਚ ਨਾਕਾ ਨਹੀਂ ਸੀ ਲੱਗਿਆ। ਜੀ 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 ਅਗਲੀ ਗੱਲ ਕਰਦੇ ਹਾਂ ਬਲਤੇਜ ਪੰਨੂ ਜੀ। ਸ਼੍ਰੀ ਅਕਾਲ ਤਖਤ ਸਾਹਿਬ ਤੇ ਲੱਗੇ ਨਵੇਂ ਬੋਰਡ ਨੇ ਚਰਚਾ ਛੇੜੀ ਹੈ। ਬਿਲਕੁਲ ਜੀ, ਇਹ ਨਵਾਂ ਬੋਰਡ ਅਕਾਲ ਤਖਤ ਦੇ ਬਾਹਰ ਲਾਇਆ ਗਿਆ ਜਿਹਦੇ ਵਿੱਚ ਪਤਿਤ ਤੇ ਤਨਖਾਹੀਆ ਸਿੱਖਾਂ ਤੋਂ ਇਲਾਵਾ ਹਰ ਇੱਕ ਜਿਹੜਾ ਵਿਅਕਤੀ ਆ ਸਿੱਖ ਤੇ ਗੈਰ ਸਿੱਖ ਦੀ ਵੀ ਅਰਦਾਸ ਹੋ ਸਕਦੀ ਹੈ ਔਰ ਇਸ ਬੋਰਡ ਦੇ ਮੁਤਾਬਕ ਹੁਣ ਦਰਬਾਰ ਸਾਹਿਬ ਤੋਂ ਇਲਾਵਾ ਅਕਾਲ ਤਖਤ ਤੇ ਵੀ ਕੋਈ ਵੀ ਗੈਰ ਸਿੱਖ ਅਰਦਾਸ ਕਰਵਾ ਸਕਦਾ ਹੈ। ਇਹ ਨਵਾਂ ਬੋਰਡ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਲਾਇਆ ਗਿਆ, ਦੱਸਿਆ ਗਿਆ। ਸਿੱਖ ਰਹਿਤ ਮਰਿਆਦਾ ਦੇ ਜਿਹੜਾ ਜੇ ਪੜ੍ਹੀ ਹੈ ਕਿਸੇ ਨੇ ਤੇ ਉਹਦੇ 15 ਨੰਬਰ ਦੇ ਉੱਤੇ ਇਹ ਜਿਹੜਾ ਜੀ ਲਿਖਿਆ ਹੋਇਆ, ਜਿਹਦੇ ਵਿੱਚ ਦਰਜ ਹੈ ਕਿ ਤਖਤਾਂ ਦੇ ਖਾਸ ਸਥਾਨ ਦੇ ਉੱਤੇ ਰਹਿਤਵਾਨ ਅੰਮ੍ਰਿਤਧਾਰੀ ਸਿੰਘ ਹੀ ਚੜ ਸਕਦੇ ਆ, ਪਰ ਤਖਤਾਂ ਦੇ ਉੱਤੇ ਪਤਿਤ ਤੇ ਤਨਖਾਹੀਏ ਸਿੱਖਾਂ ਤੋਂ ਬਿਨਾਂ ਹਰੇਕ ਪ੍ਰਾਣੀ ਦੀ ਅਰਦਾਸ ਹੋ ਸਕਦੀ ਹੈ। ਇਸ ਤੋਂ ਪਹਿਲਾਂ ਇਹ ਧਾਰਨਾ ਬਣੀ ਹੋਈ ਸੀਗੀ ਕਿ ਅਕਾਲ ਤਖਤ ਦੇ ਵਿੱਚ ਸਿਰਫ ਸਿੱਖਾਂ ਦੀ ਅਰਦਾਸ ਹੁੰਦੀ ਹੈ। ਅਕਾਲ ਤਖਤ ਦੇ ਵਿੱਚ ਇਹ ਨਵਾਂ ਬੋਰਡ ਕੁਝ ਦਿਨ ਪਹਿਲਾਂ ਜਿਹੜਾ ਜੀ ਉਹ ਲਾਇਆ ਗਿਆ। ਇੱਥੇ ਹਰ ਹਫ਼ਤੇ ਅੰਮ੍ਰਿਤ ਸੰਚਾਰ ਹੋਣ ਬਾਰੇ ਤੇ ਸ਼ਸਤਰ ਵਿਖਾਉਣ ਬਾਰੇ ਵੀ 2 ਵੱਖ-ਵੱਖ ਬੋਰਡ ਜਿਹੜੇ ਆ ਉਹ ਲਾਏ ਗਏ ਆ। ਇਦਾਂ ਦਾ ਬੋਰਡ ਤਖਤ ਕੇਸਗੜ੍ਹ ਸਾਹਿਬ ਤੇ ਤਖਤ ਦਮਦਮਾ ਸਾਹਿਬ ਵਿੱਚ ਜਿਹੜਾ ਜੀ ਉਹ ਸਥਾਪਿਤ ਕੀਤਾ ਗਿਆ। ਇਹ ਬੋਰਡ ਹੁਣ ਕਿਉਂ ਲਾਏ ਗਏ? ਫਿਲਹਾਲ ਇਹ ਮਾਮਲਾ ਇੱਕ ਭੇਦ ਆ। ਇਹਦੇ ਸਬੰਧ ਵਿੱਚ ਜਿਹੜੇ ਹਰਿਮੰਦਰ ਸਾਹਿਬ ਦੇ ਮੈਨੇਜਰ ਨੇ ਉਹ ਜਿਨ੍ਹਾਂ ਦੇ ਹੇਠ ਜਿਹੜੇ ਸਮੂਹ ਕੰਮ ਚੱਲਦੇ ਆ, ਉਹਨਾਂ ਨੇ ਕਿਹਾ ਕਿ ਇਹ ਬੋਰਡ ਪਹਿਲਾਂ ਵੀ ਲੱਗਾ ਹੁੰਦਾ ਸੀਗਾ, ਸ਼ਾਇਦ ਖਰਾਬ ਹੋਣ ਕਰਕੇ ਉਤਰ ਗਿਆ ਹੋਵੇ, ਉਹਦੀ ਜਗ੍ਹਾ ਦੇ ਉੱਤੇ ਹੁਣ ਨਵਾਂ ਬੋਰਡ ਜਿਹੜਾ ਜੀ ਉਹ ਲਾਇਆ ਗਿਆ। ਉਹ ਕਹਿੰਦੇ ਆ ਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਕੋਈ ਵੀ ਗੈਰ ਸਿੱਖ ਇੱਥੇ ਅਰਦਾਸ ਕਰਵਾ ਸਕਦਾ ਹੈ। ਅਕਾਲ ਤਖਤ ਦੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੇ ਕਿਹਾ ਸੀਗਾ ਕਿ ਰਹਿਤ ਮਰਿਆਦਾ ਦੇ ਵਿੱਚ ਗੈਰ ਸਿੱਖ ਨੂੰ ਅਕਾਲ ਤਖਤ ਤੇ ਅਰਦਾਸ ਕਰਾਉਣ ਦੀ ਕੋਈ ਮਨਾਹੀ ਨਹੀਂ ਹੈ। ਅਕਾਲ ਤਖਤ ਦੇ ਉੱਤੇ ਪਤਿਤ ਤੇ ਤਨਖਾਹੀਆ ਸਿੱਖ ਦੀ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਜਿਹੜੀ ਉਹ ਨਹੀਂ ਕੀਤੀ ਜਾਂਦੀ। ਉਹ ਮੈਨੇਜਰ ਕਹਿੰਦਾ ਕਿ ਪਹਿਲਾਂ ਜ਼ਿਆਦਾ ਗੈਰ ਸਿੱਖ ਅਕਾਲ ਤਖਤ ਦੇ ਹੇਠਾਂ ਅਰਦਾਸ ਕਰਦੇ ਸੀਗੇ। ਇਹਦੇ ਸੰਬੰਧੀ ਇੱਥੇ ਬੋਰਡ ਹੋਣ ਜਾਂ ਨਾ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ। 5 ਪਿਆਰੇ ਜਿਹੜੇ ਅਕਾਲ ਤਖਤ ਦੇ ਸੀਗੇ ਸਾਬਕਾ, ਉਹਨਾਂ ਦੇ ਵਿੱਚ ਜਿਹੜੇ ਸ਼ਾਮਲ ਸੀਗੇ ਜੀ ਇੱਕ ਸਤਨਾਮ ਸਿੰਘ ਖੰਡਾ, ਉਹਨਾਂ ਨੇ ਇਹ ਕਿਹਾ ਕਿ ਅਕਾਲ ਤਖਤ ਦੇ ਅੰਦਰ
ਹਮ ਤੇ ਇਹਦੇ ਸੰਬੰਧੀ ਇੱਕ ਬੋਰਡ ਲੱਗਾ ਹੁੰਦਾ ਸੀਗਾ ਔਰ ਉਹਨਾਂ ਨੇ ਕਿਹਾ ਕਿ ਪਿਛਲੇ ਸਮਿਆਂ ਦੇ ਵਿੱਚ ਅਕਾਲ ਤਖਤ ਤੇ ਵਧੇਰੇ ਗੁਰਸਿੱਖ ਤੇ ਅੰਮ੍ਰਿਤਧਾਰੀ ਆਉਂਦੇ ਸੀਗੇ, ਪਰ ਹੁਣ ਹਰਿਮੰਦਰ ਸਾਹਿਬ ਦੇ ਵਿੱਚ ਸ਼ਰਧਾਲੂਆਂ ਦੀ ਵੱਡੀ ਆਮਦ ਸ਼ੁਰੂ ਹੋਣ ਕਰਕੇ ਅਕਾਲ ਤਖਤ ਤੇ ਵੀ ਸਿੱਖ ਤੇ ਗੈਰ ਸਿੱਖ ਸ਼ਰਧਾਲੂ ਜਿਹੜੇ ਉਹ ਵੱਡੀ ਗਿਣਤੀ 'ਚ ਆਉਣ ਲੱਗੇ ਆ, ਜਿਹਦੇ ਕਰਕੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਜੀ ਉਹਨਾਂ ਨੇ ਤਾਂ ਇਹਦੇ ਉੱਤੇ ਕੋਈ ਟਿੱਪਣੀ ਜਿਹੜੀ ਹੈ ਜੀ ਉਹ ਨਹੀਂ ਕੀਤੀ ਕਿ ਇਹ ਕਿਉਂ ਲਾਇਆ। ਔਰ ਇਹ ਵੀ ਪਤਾ ਲੱਗਾ ਜੀ ਕਿ ਅਕਾਲ ਤਖਤ ਦੇ ਵਿੱਚ ਇਸ ਤਰ੍ਹਾਂ ਦਾ ਬੋਰਡ ਸਾਕਾ ਨੀਲਾ ਤਾਰਾ ਦੇ ਫੌਜੀ ਹਮਲੇ ਤੋਂ ਪਹਿਲਾਂ ਹੁੰਦਾ ਸੀਗਾ, ਪਰ ਫੌਜੀ ਹਮਲੇ ਦੇ ਦੌਰਾਨ ਅਕਾਲ ਤਖਤ ਦੀ ਇਮਾਰਤ ਨੂੰ ਜਿਹੜਾ ਨੁਕਸਾਨ ਪਹੁੰਚਿਆ ਸੀਗਾ ਉਹਦੇ ਤੋਂ ਬਾਅਦ ਇਸ ਤਰ੍ਹਾਂ ਦਾ ਬੋਰਡ ਨਹੀਂ ਸੀ ਲਾਇਆ ਗਿਆ। ਪਰ ਇਹ ਜਿਹੜਾ ਹੁਣ ਲਾਇਆ ਗਿਆ ਬੋਰਡ ਆ ਇਹਨੇ ਇੱਕ ਨਵੀਂ ਚਰਚਾ ਜ਼ਰੂਰ ਜਿਹੜੀ ਉਹ ਛੇੜ ਦਿੱਤੀ ਹੈ ਜੀ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਜਥੇਦਾਰ ਬਣਨ ਜਾ ਰਹੇ ਜਗਮੀਤ ਬਰਾੜ ਕਹਿੰਦੇ ਅਕਾਲੀਆਂ ਤੇ ਟਕਸਾਲੀਆਂ ਦੇ ਸੰਪਰਕ ਵਿੱਚ ਸਨ। ਵੈਸੇ ਜਗਮੀਤ ਸਿੰਘ ਬਰਾੜ ਹੋਰਾਂ ਦਾ ਜਿਹੜਾ ਇਹ ਮੂਵ ਹੈ ਜੀ ਇਹ ਬਹੁਤੇ ਸਿਆਸੀ ਜਿਹੜਾ ਜੀ ਕੱਟਵੱਡ ਕਰਨ ਵਾਲੇ ਆ ਉਹਨਾਂ ਦੇ ਗਲੇ ਤੋਂ ਹੇਠਾਂ ਨਹੀਂ ਜਿਹੜਾ ਜੀ ਉਤਰ ਰਿਹਾ। ਉਹ ਇਹ ਸਮਝਦੇ ਆ ਕਿ ਜਗਮੀਤ ਸਿੰਘ ਬਰਾੜ ਹੁਰੀ ਇਹ ਕੀ ਕਰਨ ਲੱਗੇ ਆ ਜੀ, ਕਿਸ ਪਾਸੇ ਵੱਲ ਨੂੰ ਚੱਲਣ ਲੱਗੇ। ਹੋ ਸਕਦਾ ਜਗਮੀਤ ਸਿੰਘ ਬਰਾੜ ਹੁਰੀ ਵੀ ਕਿਉਂਕਿ ਆਫਟਰ ਆਲ ਸਿਆਸਤਦਾਨ ਨੇ, ਚੰਗੇ ਬੁਲਾਰੇ ਨੇ, ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਨੇ, ਕੋਈ ਜਮਾ ਘਟਾਓ ਕਰਕੇ ਉਹਨਾਂ ਨੇ ਜਿਹੜਾ ਜੀ ਇਹ ਫੈਸਲਾ ਲਿਆ ਹੋਊਗਾ ਕਿ ਉਹਨਾਂ ਨੇ ਜਥੇਦਾਰ ਬਣਨਾ। ਹੁਣ ਉਸੇ ਅਕਾਲੀ ਦਲ ਬਾਦਲ ਦਾ ਜਿਹਦੇ ਉੱਤੇ ਉਹ ਜਦੋਂ ਉਹਨਾਂ ਨੇ ਚੋਣ ਸੁਖਬੀਰ ਸਿੰਘ ਬਾਦਲ ਦੇ ਅਗੇਂਸਟ ਲੜੀ ਸੀ ਤੇ ਉਹ ਇਹ ਦੋਸ਼ ਲਾਉਂਦੇ ਸੀ ਕਿ ਉਹਨਾਂ ਦੇ ਪਿਓ ਦੇ ਮਰਡਰ ਦੇ ਪਿੱਛੇ ਕਥਿਤ ਰੂਪ ਦੇ ਵਿੱਚ ਇਹ ਲੋਕ ਜਿਹੜਾ ਜੀ ਉਹ ਸ਼ਾਮਲ ਨੇ। ਔਰ ਕਾਂਗਰਸ ਦੀ ਸੇਵਾ ਕਰਨ ਤੋਂ ਬਾਅਦ ਹੁਣ ਜਗਮੀਤ ਸਿੰਘ ਬਰਾੜ ਹੁਰੀ ਅਕਾਲੀ ਦਲ ਬਾਦਲ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਣ ਲੱਗੇ ਆ। ਅੱਜ ਮੁਕਤਸਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੁਰੀ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਨਗੇ। ਹਾਲਾਂਕਿ ਕੱਲ੍ਹ ਵਾਲੀ ਜਿਹੜੀ ਟਿੱਪਣੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਆ ਉਹ ਬੜੀ ਅਜੀਬ ਆ। ਉਹਨਾਂ ਜੋ ਪੁੱਛਿਆ ਗਿਆ ਕਿ ਜਗਮੀਤ ਸਿੰਘ ਬਰਾੜ ਹੁਰੀ ਆ ਰਹੇ ਆ ਤੁਹਾਡੇ ਅਕਾਲੀ ਦਲ ਤੋਂ, ਕਹਿੰਦੇ ਹਾਂ ਮੈਂ ਵੀ ਅਖਬਾਰਾਂ ਦੇ ਵਿੱਚ ਪੜ੍ਹਿਆ, ਅਜੇ ਕੱਲ੍ਹ ਨੂੰ ਪਤਾ ਲੱਗੂਗਾ ਵੀ ਆ ਰਹੇ ਕਿ ਨਹੀਂ। ਤੋ ਜਿਹੜੇ ਇਹ ਕਿਹਾ ਜਾ ਰਿਹਾ ਕਿ ਜਗਮੀਤ ਸਿੰਘ ਬਰਾੜ ਹੁਰੀ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਵਿੱਚ ਕਾਂਗਰਸ 'ਚ ਬਿਨਾਂ ਸ਼ਰਤ ਵਾਪਸੀ ਦੇ ਯਤਨ ਜਿਹੜੇ ਆ ਜੀ ਉਹ ਕਰ ਰਹੇ ਸੀਗੇ ਜੀ, ਪਰ ਜਿਹੜਾ ਉਹਨਾਂ ਨੂੰ ਹੁੰਗਾਰਾ ਨਹੀਂ ਮਿਲਿਆ। ਇਹ ਕਿਹਾ ਜਾ ਰਿਹਾ ਕਿ ਕਾਂਗਰਸ 'ਚ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਮੈਨੂੰ ਕੁਝ ਨਹੀਂ ਚਾਹੀਦਾ, ਕੋਈ ਸੀਟ ਨਹੀਂ ਮੈਂ ਮੰਗਦਾ, ਨਾ ਲੋਕ ਸਭਾ ਨਾ ਰਾਜ ਸਭਾ, ਮੈਨੂੰ ਕਾਂਗਰਸ 'ਚ ਸ਼ਾਮਲ ਕਰ ਲਓ। ਇਹ ਕਿਹਾ ਜਾ ਰਿਹਾ ਹੈ ਕਿ ਮੌਜੂਦਾ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਦਾਲ ਨਹੀਂ ਜਿਹੜਾ ਦੀ ਉਹਨਾਂ ਦੀ ਗੱਲ ਦਿੱਤੀ ਕਿ ਨਹੀਂ ਕਾਂਗਰਸ ਦੇ ਵਿੱਚ ਜਿਹੜਾ ਦੀ ਉਹ ਨਹੀਂ ਆਉਣਗੇ, ਕਿਉਂਕਿ ਉਹਨਾਂ ਦੀ 57 ਜਿਹੜੀ ਆ ਉਹ ਮੁੱਖ ਮੰਤਰੀ ਹੋਰਾਂ ਦੇ ਨਾਲ ਰਹੀ ਆ, ਜਿਹਦੇ ਕਰਕੇ ਉਹਨਾਂ ਕੋਲੇ ਇਹ ਕਿਹਾ ਜਾ ਰਿਹਾ ਇੱਕ ਤਾਂ ਇਹ ਚੋਇਸ ਸੀ ਕਿ ਜਾਂ ਤਾਂ ਉਹ ਘਰ ਬਹਿ ਜਾਂਦੇ ਜਾਂ ਫਿਰ ਕੋਈ ਨਵਾਂ ਸਿਆਸੀ ਆਲਣਾ ਜਿਹੜਾ ਦੀ ਉਹ ਲੱਭਦੇ। ਔਰ ਇਹ ਵੀ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਉਹ ਸੰਪਰਕ ਦੇ ਵਿੱਚ ਰਹੇ ਤੇ ਉਹਨਾਂ ਦੇ ਆਮ ਆਦਮੀ ਪਾਰਟੀ 'ਚ ਆਉਣ ਨੂੰ ਲੈ ਕੇ ਕਈ ਕਿਆਸ ਅਰਾਈਆਂ ਚੱਲਦੀਆਂ ਰਹੀਆਂ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਆਗੂ 17 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਗਮੀਤ ਸਿੰਘ ਬਰਾੜ ਹੋਰਾਂ ਦੇ ਵੱਲੋਂ ਬਿਨਾਂ ਸ਼ਰਤ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀਆਂ ਅਪੀਲਾਂ ਦਲੀਲਾਂ ਨੂੰ ਠੁਕਰਾਉਂਦੇ ਸੀਗੇ, ਉਹ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਟਿਕਟ ਦੇਣ ਦੀ ਪੇਸ਼ਕਸ਼ ਜਿਹੜਾ ਦੀ ਉਹ ਕਰਦੇ ਰਹੇ। ਆਪ ਦੀ ਕੋਰ ਕਮੇਟੀ ਸਣੇ ਕਈ ਪੱਧਰਾਂ ਦੇ ਉੱਤੇ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਬਠਿੰਡੇ ਤੋਂ ਚੋਣ ਲੜਾਉਣ ਦੇ ਬਾਰੇ ਰਾਏ ਬਣਾਈ ਗਈ ਸੀਗੀ, ਪਰ ਜਗਮੀਤ ਸਿੰਘ ਬਰਾੜ ਹੋਰਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਥਾਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਨੂੰ ਤਰਜੀਹ ਜਿਹੜੀ ਹੈ ਜੀ ਉਹ ਦਿੱਤੀ। ਇਹ ਕਿਹਾ ਜਾ ਰਿਹਾ ਜੀ ਕਿ ਕਿਉਂਕਿ ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਵੀ ਜੇ ਉਹਨਾਂ ਨੇ ਆਉਣਾ ਤੇ ਉਹ ਬਠਿੰਡਾ ਤੋਂ ਚੋਣ ਲੜਨ, ਕਿਉਂਕਿ ਸੁਖਪਾਲ ਸਿੰਘ ਖਹਿਰਾ ਹੋਰੀ ਜਗਮੀਤ ਸਿੰਘ ਬਰਾੜ ਹੋਰਾਂ ਦੇ ਨੇੜਲੇ ਰਿਸ਼ਤੇਦਾਰ ਨੇ। ਇਸ ਕਰਕੇ ਜਗਮੀਤ ਸਿੰਘ ਬਰਾੜ ਹੋਰੀ ਜਿਹੜੇ ਆ ਜੀ ਉਹ ਆਪਣੇ ਕਰੀਬੀ ਰਿਸ਼ਤੇਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਖਿਲਾਫ ਜਿਹੜਾ ਜੀ ਉਹ ਚੋਣ ਨਹੀਂ ਸੀ ਲੜਨਾ ਜਿਹੜਾ ਜੀ ਉਹ ਚਾਹੁੰਦੇ, ਜਿਹਦੇ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਇਹ ਜਿਹੜੀ ਪੇਸ਼ਕਸ਼ ਸੀਗੀ ਉਹ ਨਹੀਂ ਸਵੀਕਾਰ ਕੀਤੀ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਨਵਾਂ ਬਣੇ ਅਕਾਲੀ ਦਲ ਟਕਸਾਲੀ ਦੇ ਆਗੂਆਂ ਦੇ ਸੰਪਰਕ ਦੇ ਵਿੱਚ ਸੀਗੇ ਔਰ ਉੱਥੇ ਵੀ ਅਕਾਲੀ ਦਲ ਟਕਸਾਲੀ ਨੇ ਵੀ ਉਹਨਾਂ ਨੂੰ ਬਠਿੰਡੇ ਦੀ ਚੋਣ ਦੀ ਹੀ ਗੱਲ ਕੀਤੀ ਵੀ ਤੁਸੀਂ ਆ ਜਾਓ ਬਠਿੰਡੇ ਤੋਂ ਚੋਣ ਲੜੋ, ਪਰ ਉੱਥੇ ਫਿਰ ਪ੍ਰੋਬਲਮ ਉਹੀ ਆ ਰਹੀ ਸੀ ਕਿ ਆਪਣੇ ਜਿਹੜੇ ਦੀ ਕੁੜਮ ਨੇ ਦੋਨੋਂ, ਕਿਉਂਕਿ ਸੁਖਪਾਲ ਸਿੰਘ ਖਹਿਰਾ ਤੇ ਜਗਮੀਤ ਸਿੰਘ ਬਰਾੜ ਹੋਰੀ ਤਾਂ ਉਹ ਆਪਣੇ ਕੁੜਮ ਦੇ ਖਿਲਾਫ ਜਿਹੜਾ ਜੀ ਉਹ ਚੋਣ ਨਹੀਂ ਸਨ ਲੜਨਾ ਚਾਹੁੰਦੇ, ਜਿਹਦੇ ਕਰਕੇ ਉਹਨਾਂ ਨੇ ਇਹ ਦੋਨਾਂ ਪਾਰਟੀਆਂ ਦੇ ਵਿੱਚ ਜਿਹੜਾ ਜੀ ਉਹ ਜਾਣ ਤੋਂ ਇਨਕਾਰ ਕੀਤੀ ਔਰ ਹੁਣ ਉਹ ਅਕਾਲੀ ਦਲ ਦੇ ਵਿੱਚ ਜਿਹੜਾ ਜੀ ਉਹ ਜਾ ਰਹੇ ਨੇ। ਵੇਖਦੇ ਹਾਂ ਉਹਨਾਂ ਦਾ ਇਹ ਦਾ ਜਿਹੜਾ ਅਕਾਲੀ ਦਲ ਦੇ ਵਿੱਚ ਜਾਣ ਦਾ ਇਹ ਕਿੰਨਾ ਕੁ ਸਕਸੈਸਫੁਲ ਜਿਹੜਾ ਉਹ ਹੁੰਦਾ।
ਜੀ ਬਿਲਕੁਲ ਹਰ ਇੱਕ ਨੂੰ ਜਿਹੜੀ ਇਸ ਦੇ ਉੱਤੇ ਨਜ਼ਰ ਰਹੇਗੀ। ਅਤੇ ਪੰਨੂ ਜੀ ਕੱਲ੍ਹ ਪ੍ਰਾਈਮ ਮਿਨਿਸਟਰ ਦਾ ਜਿਹੜਾ ਹੈਲੀਕਾਪਟਰ ਆ ਉਸ ਦੀ ਤਲਾਸ਼ੀ ਥੋੜ੍ਹੀ ਚੈਕਿੰਗ ਕਰਨ ਵਾਲੇ ਜਿਹੜੇ IAS ਅਫਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ। ਉਸ ਮਾਮਲੇ ਦੇ ਵਿੱਚ ਜਿਹੜੀ ਕੀ ਅਪਡੇਟ ਹੋਈ ਆ? ਕਾਫੀ ਰੌਲਾ ਰੱਪਾ ਪੈ ਰਿਹਾ ਵੀ ਇਹ ਕਿਤੇ ਨਾ ਕਿਤੇ ਇਲੈਕਸ਼ਨ ਕਮਿਸ਼ਨ ਨਾਲੋਂ ਧੱਕਾ ਹੋਇਆ ਆ। ਦੇਖੋ ਜੀ ਇਹ ਚੱਲਦਾ ਰਿਹਾ ਜੀ, ਜਿਹੜਾ ਇਹ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਹੈਲੀਕਾਪਟਰ ਦੀ ਚੈਕਿੰਗ ਦੇ ਦੌਰਾਨ ਜਿਹੜੀ ਵੀਡੀਓ ਸੀ ਉਹ ਕਿਉਂਕਿ ਵਾਇਰਲ ਹੋ ਗਈ। ਇਹਦੇ ਵਿੱਚ ਧਰਮਿੰਦਰ ਪ੍ਰਧਾਨ ਪੁਲਿਸ ਤੇ ਫਲਾਈਂਗ ਸਕੁਐਡ ਦੇ ਨਾਲ ਉਹ ਬਹਿਸ ਦੇ ਜਿਹੜਾ ਦੀ ਉਹ ਨਜ਼ਰ ਆ ਰਹੇ ਆ। ਐਕਚੁਅਲੀ ਇਹ ਉੜੀਸਾ ਦੇ ਸੰਬਲਪੁਰ ਦਾ ਮਾਮਲਾ ਸੀਗਾ ਜਿੱਥੇ ਹੈਲੀਕਾਪਟਰ ਦੀ ਚੈਕਿੰਗ ਜਿਹੜੀ ਆ ਉਹ ਹੋਣੀ ਸੀਗੀ, ਤਾਂ ਕਿਉਂਕਿ ਉਹ ਮੋਦੀ ਦੀ ਰੈਲੀ ਦੇ ਵਿੱਚ ਸ਼ਾਮਲ ਹੋਣ ਲਈ ਜਿਹੜਾ ਉਹ ਜਾ ਰਹੇ ਸੀਗੇ। ਜਿਹੜਾ ਅਫਸਰ ਸੀਗਾ ਜੀ ਉਹਦੇ ਖਿਲਾਫ ਕਾਰਵਾਈ ਜਿਹੜੀ ਜੀ ਉਹ ਹੋ ਗਈ। ਹਾਂ, ਇਹਦਾ ਜਿਹੜਾ ਦੀ ਬਹੁਤ ਚਰਚਾ ਜਿਹੜਾ ਚੱਲ ਰਿਹਾ ਕਿ ਚੋਣ ਕਮਿਸ਼ਨ ਦੇ ਵੱਲੋਂ ਕੀਤੀ ਗਈ ਇਹ ਜਿਹੜੀ ਕਾਰਵਾਈ ਆ ਉਹਨੂੰ ਕਿਸੇ ਤਰੀਕੇ ਨਾਲ ਜਾਇਜ਼ ਨਹੀਂ ਜਿਹੜਾ ਦੀ ਉਹ ਠਹਿਰਾਇਆ ਜਾ ਸਕਦਾ, ਕਿਉਂਕਿ ਉਹ ਆਪਣੀ ਡਿਊਟੀ ਕਰ ਰਹੇ ਸੀਗੇ। ਇਹ ਕਿਉਂਕਿ ਆਪਣੀ ਡਿਊਟੀ ਕਰ ਰਹੇ ਆ ਜੀ, ਇਹ ਕਹਿ ਲਓ। ਇਸ ਕਰਕੇ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਬਾਰ-ਬਾਰ ਜਿਹੜਾ ਚੋਣ ਕਮਿਸ਼ਨ ਦਾ ਜਿਹੜਾ ਜੀ ਉਹ ਸਾਹਮਣੇ ਆ ਰਿਹਾ ਨਾ ਜੀ ਵਤੀਰਾ, ਉਹ ਬਿਲਕੁਲ ਡਿਫਰੈਂਟ ਆ ਜੀ। ਬਾਕੀ ਪਾਰਟੀਆਂ ਦੇ ਵਾਸਤੇ ਹੋਰ ਆ, ਭਾਜਪਾ ਦੇ ਵਾਸਤੇ ਉਹਦਾ ਹੋਰ ਹੈ। ਬਿਲਕੁਲ, ਤਾਂ ਹੀ ਕਈ ਲੋਕ ਸਵਾਲ ਕਰਦੇ ਨੇ ਵੀ ਕੀ ਵਾਕਿਆ ਫ੍ਰੀ ਐਂਡ ਫੇਅਰ ਇਲੈਕਸ਼ਨਾਂ ਜਿਹੜੀਆਂ ਇਹ ਇਲੈਕਸ਼ਨ ਕਮਿਸ਼ਨ ਕੰਡਕਟ ਕਰਾ ਵੀ ਰਿਹਾ ਆ, ਜਾਂ ਕਿਤੇ ਨਾ ਕਿਤੇ ਜਿਹੜਾ ਆ ਦੂਜੀ ਇਸ ਟਾਈਮ ਸੱਤਾਧਾਰੀ ਪਾਰਟੀ ਦੀ ਮਦਦ ਜਿਹੜੀ ਇਸ ਦੇ ਵਿੱਚ ਕਰ ਰਹੇ ਨੇ। ਅਤੇ ਬਹੁਤ ਬਹੁਤ ਬਲਤੇਜ ਪੰਨੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।